ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੇਵਾਂਗੇ ਦੁਨੀਆ ਭਰ ਦੀਆਂ ਜਾਣਕਾਰੀਆਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 19 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰ ਦਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਅੱਜ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਉਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ। ਜੇ ਟਰਕੀਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਮਨਜੀਤ ਸਿੰਘ, ਨਰਿੰਦਰ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੋਹਲ ਵਾਸ਼ਿੰਗਟਨ, ਓਂਕਾਰ ਸਿੰਘ ਫ੍ਰੈਜ਼ਨੋ, ਮੇਜਰ ਸਿੰਘ ਸਿੱਧੂ, ਵਰਿੰਦਰ ਸਿੰਘ ਧਾਲੀਵਾਲ, ਹਰਦਾਸ ਸਿੰਘ, ਇੰਦਰਜੀਤ ਸਿੰਘ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਸਿੰਘ ਬਸਰਾ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫ੍ਰੈਜ਼ਨੋ, ਐਂਟੀਲੂਪ ਟਰੱਕ ਸ਼ਾਪ ਵਾਲੇ ਬਰਨਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਤੇ ਇਹਨਾਂ ਦੇ ਨਾਲ 559 905 25 75 ਤੇ ਗੱਲ ਕਰ ਸਕਦੇ ਹੋ। ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰੱਕਾਂ ਦੇ ਪਾਰਟਸ ਲੈ ਸਕਦੇ ਹੋ ਟਰਲਿਕ ਤੇ ਸਟਾਕਟਨ ਤੋਂ ਵੀ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਹੁਤ ਕੁਝ ਕਹਿੰਦੇ ਵੀ ਦੁਨੀਆ ਦੀਆਂ ਸੁਪਰ ਪਾਵਰਸ ਨੂੰ ਵੀ ਇਹ ਕੁਝ ਕਰਨਾ ਪੈ ਜਾਂਦਾ ਹੈ। ਪਿਛਲੇ 2.5 ਸਾਲਾਂ ਤੋਂ US ਦਾ ਇੱਕ ਸਿਵਲ ਇੰਜੀਨੀਅਰ ਮਾਰਕ ਫਰੇਅਰਿਚ ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਨੇ ਆਪਣੇ ਕਬਜ਼ੇ 'ਚ ਲਿਆ ਹੋਇਆ ਸੀ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆਫੀਸ਼ੀਅਲੀ ਅਨਾਉਂਸ ਕੀਤਾ ਹੈ ਵੀ ਅਸੀਂ ਉਸ ਇੰਜੀਨੀਅਰ ਨੂੰ ਛਡਾਉਣ ਦੇ ਲਈ ਅਫਗਾਨਿਸਤਾਨ ਦਾ ਇੱਕ ਬਹੁਤ ਵੱਡਾ ਡਰੱਗ ਲਾਰਡ ਬਸ਼ੀਰ ਨੂਰਜ਼ਾਈ 17 ਸਾਲਾਂ ਤੋਂ USA ਦੇ ਕਬਜ਼ੇ ਸੀ, ਉਹਨੂੰ ਛੱਡਣ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਸੀਨੀਅਰ ਐਡਮਿਨਿਸਟ੍ਰੇਸ਼ਨ ਆਫੀਸਰਸ ਨੇ ਦੱਸਿਆ NBC ਨੂੰ ਵੀ ਇਹ ਸਾਰਾ ਕੁਝ ਵਾਪਰਨ ਜਾ ਰਿਹਾ ਹੈਗਾ। ਜੋ ਇੰਜੀਨੀਅਰ ਦੀ ਮੈਂ ਗੱਲ ਕਰਦਾ ਜਾਵਾਂ, ਫਰੇਰਿਚ ਇਲੀਨੋਇਸ ਲੋਂਬਰਡ ਸ਼ਿਕਾਗੋ ਏਰੀਏ ਤੋਂ ਹੈਗੇ ਆ ਤੇ ਐਜ਼ ਏ ਕੰਟਰੈਕਟਰ ਕੰਮ ਕਰਦੇ ਸੀ ਤੇ ਜਿਸ ਟਾਈਮ ਦੇ ਉੱਤੇ ਉਹਨਾਂ ਨੂੰ ਜਿਹੜਾ ਹੋਸਟੇਜ ਬਣਾ ਲਿਆ ਗਿਆ ਸੀ ਤੇ ਅੱਜ ਸਵੇਰੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਫਰੇਰਿਚ ਦੀ ਭੈਣ ਸ਼ਾਰਲਿਨ ਕਕੋਰਾ ਨੂੰ ਕਾਲ ਕਰਕੇ ਦੱਸਿਆ ਵੀ ਤੁਹਾਡਾ ਜਿਹੜਾ ਬ੍ਰਦਰ ਆ ਉਹ ਇੱਥੇ ਆ ਰਿਹਾ ਹੈਗਾ। ਸੋ ਜਿਹੜੇ ਬੰਦੇ ਨੂੰ ਡਰੱਗ ਲਾਰਡ ਨੂੰ ਅਮਰੀਕਾ ਨੇ ਛੱਡਿਆ ਹੈਗਾ, ਕਹਿੰਦੇ ਵੀ ਇਹ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਡਰੱਗ ਸਮਗਲਰ ਸੀਗਾ। ਇੱਕ ਟਾਈਮ ਦੇ ਉੱਤੇ ਕੋਲੰਬੀਆ ਦਾ ਜੋ ਡਰੱਗ ਕਾਰਟਲ ਆ ਉਹਦੇ ਤੋਂ ਵੀ ਉੱਪਰ ਇਹਦਾ ਨੰਬਰ ਆਉਂਦਾ ਸੀ। ਅਫਗਾਨਿਸਤਾਨ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਨੇ ਡਰੱਗ ਅਮਰੀਕਾ ਨੂੰ ਸਪਲਾਈ ਕੀਤੀ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਇਸਨੇ ਕਿਸੇ ਵੀ ਅਮਰੀਕਨ ਨੂੰ ਮਾਰਿਆ ਨਹੀਂ। ਪਰ ਹੁਣ ਦੇਖੋ ਵੀ ਡਰੱਗ ਖਾ ਕੇ ਪਤਾ ਨਹੀਂ ਹੁਣ ਪਾਰਟੀ ਕਰਦੇ ਹੋਊਗੇ, ਸੋ ਇਹ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੈਗੇ ਆ। ਸੋ ਕੋਲੰਬੀਅਨ ਡਰੱਗ ਲਾਰਡ ਪਬਲੋ ਐਸਕੋਬਾਰ ਦਾ ਇਸ ਨੂੰ ਏਸ਼ੀਅਨ ਕਾਊਂਟਰ ਪਾਰਟ ਸਮਝਿਆ ਜਾ ਰਿਹਾ ਹੈਗਾ। ਜੋ ਇੰਜੀਨੀਅਰ ਫਰੈਰਿਚ ਹੈਗਾ ਆ ਉਹ ਕਤਰ ਦੋਹਾ ਦੇ ਵਿੱਚ ਅੱਜ ਜਿਹੜਾ 8:30 ਵਜੇ ਦੇ ਕਰੀਬ ਆਲਰੇਡੀ ਪਹੁੰਚ ਗਿਆ ਹੈਗਾ ਤੇ ਜਦੋਂ ਨੂਰਜ਼ਾਈ ਉਸ ਨੂੰ ਅਮਰੀਕਾ ਵਾਲਿਆਂ ਨੇ ਆਪਣੇ ਜਹਾਜ਼ ਦੇ ਵਿੱਚ ਉੱਥੇ ਛੱਡ ਦਿੱਤਾ। ਇੰਜੀਨੀਅਰ ਫਰੈਰਿਚ ਨੂੰ ਕਾਬੁਲ ਦੀਆਂ ਸੜਕਾਂ ਤੋਂ ਹਕਾਨੀ ਨੈਟਵਰਕ ਨੇ 2020 ਦੇ ਵਿੱਚ ਆਪਣੇ ਕਬਜ਼ੇ 'ਚ ਲੈ ਲਿਆ ਸੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਵੀ ਦੱਸਿਆ ਵੀ ਪਿਛਲੇ ਦਿਨਾਂ ਦੇ ਵਿੱਚ ਅਲ ਕਾਇਦਾ ਦਾ ਇੱਕ ਲੀਡਰ ਆਇਮਨ ਅਲ ਜ਼ਵੈਰੀ ਨੂੰ ਜਦੋਂ ਡਰੋਨ ਦੇ ਨਾਲ ਮਾਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵੀ ਇਹ ਜੋ ਗੱਲਬਾਤ ਚੱਲ ਰਹੀ ਸੀ ਅਮਰੀਕਾ ਤੇ ਅਫਗਾਨਿਸਤਾਨ ਦੇ ਤਾਲਿਬਾਨ ਦੇ ਵਿੱਚ, ਇਹਦੇ ਉੱਤੇ ਕੋਈ ਅਸਰ ਨਹੀਂ ਪਿਆ ਹੈਗਾ। ਜੋ ਡਰੱਗ ਸਮਗਲਰ ਨੂਰਜ਼ਾਈ ਦੇ ਬਾਰੇ ਜੇ ਦੱਸਦੇ ਜਾਈਏ, ਕਹਿੰਦੇ ਪਈ ਇਹ ਅਫਗਾਨਿਸਤਾਨ ਤੋਂ ਹੈਰੋਇਨ ਨੂੰ USA ਦੇ ਵਿੱਚ 1990 ਤੋਂ ਪਹੁੰਚਾ ਰਿਹਾ ਸੀ ਤੇ ਇਸਨੇ ਹੀ ਤਾਲਿਬਾਨ ਦੇ ਲੀਡਰ ਮੁੱਲਾ ਉਮਾਰ ਨੂੰ
ਪਾਵਰ ਦੇ ਵਿੱਚ ਆਉਣ ਦੇ ਲਈ ਪੂਰੀ ਸਪੋਰਟ ਕੀਤੀ ਸੀ ਤੇ ਆਪਣੇ 400 ਦੇ ਕਰੀਬ ਇਹਦੇ ਜਿਹੜੇ ਫਾਈਟਰ ਸੀਗੇ ਉਹ ਇਸਨੇ ਤਾਲਿਬਾਨ ਨੂੰ 2001 ਦੇ ਵਿੱਚ ਜੋ ਨਾਰਦਰਨ ਅਲਾਈਅੰਸ ਸੀ ਉਸ ਦੇ ਨਾਲ ਫਾਈਟ ਕਰਨ ਦੇ ਲਈ ਦਿੱਤੇ ਸੀਗੇ। ਇਸ ਨੂੰ ਨਿਊਯਾਰਕ ਦੇ ਵਿੱਚ ਸੰਨ 2005 ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਹ ਗਵਰਨਮੈਂਟ ਦੇ ਕਬਜ਼ੇ ਦੇ ਵਿੱਚ ਹੀ ਸੀਗਾ ਇਸ ਟਾਈਮ। ਸੋ ਇਹ ਜੋ ਲੇਟੈਸਟ ਖਬਰ ਆ ਰਹੀ ਆ ਕਹਿੰਦੇ ਵੀ ਆਖਰੀ ਜੀ। ਇੱਕ ਕੈਦੀ ਸੀਗਾ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਸਿਟੀਜ਼ਨ ਜਿਸ ਨੂੰ ਹੁਣ ਛੱਡ ਦਿੱਤਾ ਗਿਆ ਹੈਗਾ। ਤੇ ਅਗਲੀ ਖਬਰ ਵੱਲ ਚਲੀਏ ਬਾਈਡਨ ਜੋ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ 60 ਮਿੰਟ ਦੇ ਉੱਤੇ ਅੱਜ ਬੋਲੇ ਹੈਗੇ ਆ ਤੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕੱਲ ਰਾਤੀ ਬੋਲੇ ਸੀ ਭਈ ਜੋ ਅਮਰੀਕਾ ਆ ਉਹ ਹੁਣ ਕੋਵਿਡ-19 ਤੋਂ ਇੱਕ ਤਰ੍ਹਾਂ ਦੇ ਨਾਲ ਫ੍ਰੀ ਹੈਗਾ। ਕਹਿੰਦੇ ਵੀ ਪੈਂਡੇਮਿਕ ਇਜ਼ ਓਵਰ ਜੋ ਕੋਰੋਨਾ ਵਾਇਰਸ ਆ ਉਹ ਖਤਮ ਆ ਇਹ ਉਹਨਾਂ ਨੇ ਅਨਾਉਂਸ ਕੀਤੀ ਹੈਗੀ ਆ। 1 ਮਿਲੀਅਨ ਅਮਰੀਕਨ ਹੁਣ ਤੱਕ ਕੋਵਿਡ-19 ਦੇ ਨਾਲ ਮਾਰੇ ਜਾ ਚੁੱਕੇ ਹੈਗੇ ਆ। ਯੂਐਸ ਗਵਰਨਮੈਂਟ ਹਜੇ ਵੀ ਕੋਵਿਡ-19 ਨੂੰ ਪਬਲਿਕ ਹੈਲਥ ਐਮਰਜੈਂਸੀ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਜੀ। ਵੀ ਕਹਿ ਰਹੀ ਆ ਵੀ ਪਬਲਿਕ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਇਹ ਹੈਗੀ ਆ ਕੋਵਿਡ ਜੋ ਆ ਕਿਉਂਕਿ ਆਪਾਂ ਹਜੇ ਵੀ ਦੇਖਦੇ ਵੀ ਲੋਕਾਂ ਨੂੰ ਹੁੰਦੀ ਆ ਪਰ ਇਹਦਾ ਜਿਹੜਾ ਅਸਰ ਆ ਉਹ ਬਹੁਤ ਮਾਈਲਡ ਹੈਗਾ। ਟੇਡਰੋਸ ਗੈਬਰੀਅਸਸ ਜੋ ਡਾਇਰੈਕਟਰ ਜਨਰਲ ਹੈਗੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਉਹਨਾਂ ਨੇ ਵੀ ਪਿਛਲੇ ਹਫ਼ਤੇ ਇਹ ਕਿਹਾ ਸੀ ਵੀ ਕੋਵਿਡ-19 ਜੀ। ਜੋ ਇੱਕ ਤਰ੍ਹਾਂ ਦੇ ਨਾਲ ਉਹਦੇ ਅਸੀਂ ਐਂਡ ਦੇ ਉੱਤੇ ਹੈਗੇ ਆ। ਪਿਛਲੇ ਹਫ਼ਤੇ ਇਹ ਵੀ ਰਿਪੋਰਟ ਹੋਈ ਸੀ ਵੀ ਕੋਵਿਡ-19 ਦੇ ਨਾਲ ਹੁਣ ਮੌਤਾਂ ਦੀ ਗਿਣਤੀ ਲੋਐਸਟ ਆ। ਇਹ ਗੈਬਰੀਅਸਸ ਜੋ WHO ਦੇ ਹੈਡ ਆ ਉਹਨਾਂ ਨੇ ਇਹ ਦੱਸਿਆ ਸੀ। ਕਹਿੰਦੇ ਵੀ ਜਿਹੜੀ ਹੁਣ ਸਾਡੀ ਪੋਜੀਸ਼ਨ ਆ ਇਹ ਬੈਸਟ ਪੋਜੀਸ਼ਨ ਹੈਗੀ ਆ ਪਿਛਲੇ ਜੇ 2-2.5 ਸਾਲਾਂ ਦੀ ਦੇਖੀ ਜਾਵੇ। ਪਿਛਲੇ ਮਹੀਨੇ ਯੂਐਸ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਕੋਵਿਡ-19 ਦੀਆਂ ਗਾਈਡਲਾਈਨਸ ਨੂੰ ਵੀ ਚੇਂਜ ਕਰ ਦਿੱਤਾ ਸੀ। ਸੋ ਈਵਨ ਹੁਣ ਗਵਰਨਮੈਂਟ ਆਫਿਸਸ ਦੇ ਵਿੱਚ ਵੀ ਤੁਹਾਨੂੰ ਟੈਸਟਿੰਗ ਕਰਨ ਦੀ ਜ਼ਰੂਰਤ ਹੈ ਨਹੀਂ। ਬਹੁਤ ਕਸ਼ਮਕਸ਼ ਵੀ ਜੋ ਗਵਰਨਮੈਂਟ ਦੇ EMPLOYEES ਆ ਉਹਨਾਂ ਦੀ ਬਾਈਡਨ ਐਡਮਿਨਿਸਟ੍ਰੇਸ਼ਨ ਨਾਲ ਚੱਲੀ ਸੀ। ਬਹੁਤ ਸਾਰੇ ਪੁਲਿਸ ਆਫਿਸਰਸ ਫਾਇਰ ਫਾਈਟਰਸ ਉਹਨਾਂ ਨੇ ਵੈਕਸੀਨ ਨਹੀਂ ਲਵਾਏ ਪਏ ਅਸੀਂ ਨਹੀਂ ਲਵਾਣੇ ਹੈਗੇ ਤੇ ਸਿਚੁਏਸ਼ਨ ਇੱਥੇ ਵੀ ਹੋਈ ਸੀ ਵੀ ਪੂਰੇ ਦੀ ਪੂਰੀ ਪੁਲਿਸ ਡਿਪਾਰਟਮੈਂਟ ਨੂੰ ਫਾਇਰ ਕੀਤਾ ਜਾਵੇ ਪਰ ਗਵਰਨਮੈਂਟ ਦੇ ਕੋਲ ਕੋਈ ਆਲਟਰਨੇਟਿਵ ਹੈ ਨਹੀਂ ਸੀ। ਕਹਿੰਦੇ ਵੀ 65,000 ਦੇ ਕਰੀਬ ਨਵੇਂ ਜੀ। ਕੋਵਿਡ-19 ਦੇ ਕੇਸ ਹਰ ਰੋਜ਼ ਪਿਛਲੇ 2 ਹਫ਼ਤਿਆਂ ਤੋਂ ਰਿਪੋਰਟ ਕੀਤੇ ਜਾ ਰਹੇ ਆ। ਇਹ ਡਾਟਾ ਜੋ ਜੌਨ ਹੌਪਕਿੰਸ ਯੂਨੀਵਰਸਿਟੀ ਆ ਉਸ ਨੇ ਸ਼ੋ ਕੀਤਾ ਹੈਗਾ। ਤੇ ਹਰ ਵੀਕ ਥੋੜਾ ਜਿਹੜਾ ਲੋਕ ਆ ਇਸ ਡਾਟੇ ਦੇ ਵਿੱਚ ਘਟਦੇ ਜਾ ਰਹੇ ਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਕੋਵਿਡ-19 ਦੇ ਨਾਲ ਹੁਣ ਜੋ ਉਹਦਾ ਅਸਰ ਆ ਉਹ ਬਹੁਤ ਘਟ ਗਿਆ ਹੈਗਾ। ਲੋਕ ਬਿਮਾਰ ਜ਼ਰੂਰ ਹੁੰਦੇ ਆ ਪਰ ਉਨੇ ਸੀਰੀਅਸ ਨਹੀਂ ਹੁੰਦੇ ਜਿੰਨੇ ਜਦੋਂ ਸ਼ੁਰੂ ਵਾਸਤੇ ਵਿੱਚ ਸੀਗੇ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਸੰਨ 2024 ਦੇ ਵਿੱਚ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀਆਂ ਆ ਉਹਦੇ ਬਾਰੇ ਦੱਸੋ ਉਹ ਕਹਿੰਦੇ ਵੀ ਮੈਂ ਹਜੇ ਤੱਕ ਕੋਈ ਫਰਮ ਡਿਸੀਜਨ ਨਹੀਂ ਬਣਾਇਆ ਵੀ ਉਹ ਸੰਨ 2024 ਦੇ ਵਿੱਚ ਇਲੈਕਸ਼ਨਸ ਰਨ ਕਰਨਗੇ ਜਾਂ ਨਹੀਂ। ਕਹਿੰਦੇ ਵੀ ਮੇਰਾ ਇੰਟੈਂਸ਼ਨ ਇਹ ਆ ਵੀ ਮੈਂ ਰਨ ਕਰਾਂ ਜਾਂ ਨਾ ਕਰਾਂ ਹਜੇ ਇਹਦੇ ਬਾਰੇ ਮੈਂ ਡਿਸੀਜਨ ਕੋਈ ਨਹੀਂ ਬਣਾਇਆ ਵੀ ਮੈਂ ਆਪਣੀ ਰਿਸਪੈਕਟ ਕਰਦਾ ਆਪਣੀ ਕਿਸਮਤ ਦੀ ਤੇ ਇਸ ਦੇ ਬਿਨਾਂ ਉਹ ਕਹਿੰਦੇ ਵੀ ਮੈਂ ਮਿਡਲ ਦੇ ਵਿੱਚ ਨਹੀਂ ਆਉਣਾ ਚਾਹੁੰਦਾ। ਤੇ ਇੱਕ ਹੋਰ ਜਿਹੜੀ ਕੰਟਰੋਵਰਸੀ ਹੋਰ ਬਣੀ ਹੈਗੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਕਿਹਾ ਵੀ ਜੇ ਚਾਈਨਾ ਨੇ ਕੋਈ ਵੀ ਕੋਸ਼ਿਸ਼ ਕੀਤੀ ਤਾਈਵਾਨ ਦੇ ਉੱਤੇ ਫੋਰਸ ਨੂੰ ਯੂਜ਼ ਕਰਨ ਦੀ ਤੇ ਅਸੀਂ ਪੂਰੀ ਤਰ੍ਹਾਂ ਚਾਈਨਾ ਦਾ ਸਾਥ ਦੇਵਾਂਗੇ ਤੇ ਯੂਐਸ ਦੀ ਪਾਲਿਸੀ ਚਾਈਨਾ ਪ੍ਰਤੀ ਅਤੇ ਤਾਈਵਾਨ ਪ੍ਰਤੀ ਸੇਮ ਹੈਗੀ ਆ ਤੇ ਤਾਈਵਾਨ ਦੇ ਅਸੀਂ ਮਿੱਤਰ ਹੈਗੇ ਆ। ਚਾਈਨਾ ਦੀ ਤੁਹਾਨੂੰ ਪੋਜੀਸ਼ਨ ਦਾ ਪਤਾ ਹੀ ਹੈਗਾ ਆ। ਅੰਡਰ ਵਨ ਚਾਈਨਾ ਪਾਲਿਸੀ ਯੂਐਸ ਐਕਨੋਲੇਜ ਕਰਦਾ ਚਾਈਨਾ ਦੀ ਪੋਜੀਸ਼ਨ ਵੀ ਤਾਈਵਾਨ ਚਾਈਨਾ ਦਾ ਪਾਰਟ ਨਹੀਂ ਹੈਗਾ ਤੇ ਪਰ ਰਿਕੋਗਨਾਈਜ਼ ਵੀ ਕਦੇ ਨਹੀਂ ਕੀਤਾ ਹੈਗਾ ਤੇ ਬੇਜ਼ਿੰਗ ਜੋ ਚਾਈਨਾ ਆ ਉਹ ਹਮੇਸ਼ਾ ਹੀ ਕਲੇਮ ਕਰਦਾ ਆ ਰਿਹਾ ਵੀ ਤਾਈਵਾਨ ਉਹਨਾਂ ਦਾ ਹਿੱਸਾ ਹੈਗਾ। ਇਹ ਤਾਈਵਾਨ ਦਾ ਜੋ ਆਈਲੈਂਡ ਆ 23 ਮਿਲੀਅਨ ਲੋਕ ਇਸ ਆਈਲੈਂਡ ਦੇ ਵਿੱਚ ਰਹਿੰਦੇ ਹੈਗੇ ਆ। ਇਹ ਸਾਰੀ ਗੱਲਬਾਤ ਤੋਂ ਬਾਅਦ ਚਾਈਨਾ ਨੇ ਹੁਣ ਆਪਣੀ ਕੰਪਲੇਨ ਆ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਅਗੇਂਸਟ ਫਾਈਲ ਕੀਤੀ ਹੈਗੀ ਆ ਵੀ ਯੂਐਸ ਫੋਰਸਿਸ
ਤਾਈਵਾਨ ਨੂੰ ਡਿਫੈਂਡ ਕਰਨਗੇ ਇਨ ਕੇਸ ਚਾਈਨਾ ਇਨਵੇਡ ਕਰਦਾ ਹੈਗਾ, ਤੇ ਚਾਈਨਾ ਵਾਲੇ ਕਹਿੰਦੇ ਵੀ ਇਹ ਸਾਡੇ ਇੰਟਰਨਲ ਮੈਟਰ ਦੇ ਵਿੱਚ ਇੰਟਰਫੀਰੈਂਸ ਹੈਗੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਨੇਵਾਦਾ ਦਾ। ਨੇਵਾਦਾ ਦੇ ਵਿੱਚ ਇੱਕ ਜਿਹੜਾ ਜੈਟ ਆ ਉਹ ਕ੍ਰੈਸ਼ ਹੋ ਗਿਆ। ਇਸ ਹਾਦਸੇ ਦੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ। ਹਾਦਸਾ ਨੈਸ਼ਨਲ ਚੈਂਪੀਅਨਸ਼ਿਪ ਏਅਰ ਰੇਸ ਦੇ ਦੌਰਾਨ ਵਾਪਰਿਆ। ਇਸ ਘਟਨਾ ਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਸ ਦੇ ਦੌਰਾਨ ਕਈ ਜੈਟਸ ਨੇ ਉਡਾਨ ਭਰੀ ਸੀਗੀ ਤੇ ਇਹਨਾਂ ਦੇ ਵਿੱਚੋਂ ਇੱਕ ਜੈਟ ਅਚਾਨਕ ਧਰਤੀ ਵੱਲ ਨੂੰ ਆਉਂਦਾ ਡਿੱਗਦਾ ਦਿਖਾਈ ਦਿੰਦਾ ਤੇ ਜਦੋਂ ਉਹ ਜ਼ਮੀਨ ਤੇ ਡਿੱਗਦਾ ਤੇ ਉਦੋਂ ਨਾਲ ਹੀ ਉਹਦੇ ਵਿੱਚ ਜਿਹੜੀ ਆ ਅੱਗ ਲੱਗ ਜਾਂਦੀ ਹੈ। ਰੈਨੋ ਏਅਰ ਰੇਸਿੰਗ ਐਸੋਸੀਏਸ਼ਨ ਦੇ ਚੇਅਰਮੈਨ ਨੇ ਤੇ ਸੀਈਓ ਨੇ ਫਰੈਡ ਟੇਲਿੰਗ, ਉਹਨਾਂ ਨੇ ਕਿਹਾ ਹੈ ਕਿ ਅਸੀਂ ਏਅਰ ਰੇਸਿੰਗ ਈਵੈਂਟ ਦੇ ਵਿੱਚ ਜਿਹੜਾ ਈਵੈਂਟ ਅਸੀਂ ਕਰਵਾਇਆ ਸੀਗਾ ਉਹਦੇ ਵਿੱਚ 152 ਜੈਟਸ ਨੇ ਹਿੱਸਾ ਲਿਆ ਸੀ। 156 ਪਾਇਲਟਸ ਮੌਜੂਦ ਸੀਗੇ ਤੇ ਏਅਰ ਰੇਸਿੰਗ ਦੇ ਤੀਜੇ ਲੈਬ ਦੇ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਗਿਆ ਜਿਹਦੇ ਵਿੱਚ ਪਾਇਲਟ ਦੀ ਮੌਤ ਹੋਈ ਹੈ। ਹਾਦਸਾ ਵਾਪਰਿਆ ਕਿਵੇਂ, ਇਹਦੀ ਵਜ੍ਹਾ ਕੀ ਹੈ, ਫਿਲਹਾਲ ਇਹਦੇ ਬਾਰੇ ਕਹਿੰਦੇ ਕਿ ਕਹਿਣਾ ਬੜਾ ਔਖਾ ਹੈ ਜਲਦਬਾਜ਼ੀ ਦੇ ਵਿੱਚ। ਉਧਰ ਦੂਜੇ ਪਾਸੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹੈ ਜਿਹੜਾ, ਉਹਨੇ ਤੇ ਨਾਲ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਸ ਹਾਦਸੇ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕਰਵਾਈ ਹੈ। ਉਸ ਤੋਂ ਬਾਅਦ ਸਾਰੇ ਹੀ ਜੈਟਸ ਜਿਹੜੇ ਸੀਗੇ ਉਹਨਾਂ ਨੂੰ ਵਾਪਸ ਲੈਂਡ ਕਰਵਾ ਲਿਆ ਗਿਆ ਤੇ ਇਹਦੇ ਵਿੱਚ ਪਾਇਲਟ ਦੀ ਜਿਹੜੀ ਮੌਤ ਹੈ ਤੇ ਹੁਣ ਤੱਕ 2022 ਦੇ ਜਿੰਨੇ ਵੀ ਰੇਸ ਆਪਰੇਸ਼ਨ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਹ ਕਹਿੰਦੇ ਕਿ ਜਿਹੜਾ ਪਰਿਵਾਰ ਹੈ, ਜਿਨ੍ਹਾਂ ਦਾ ਪਾਇਲਟ ਦਾ ਜਿਹੜਾ ਪਰਿਵਾਰ ਆ ਉਹਦੇ ਨਾਲ ਅਸੀਂ ਆਪਣੀ ਜਿਹੜੀ ਆ ਹਮਦਰਦੀ ਉਹ ਜ਼ਾਹਰ ਕਰਦੇ ਹਾਂ। ਤੇ ਕਿਰਗਿਸਤਾਨ ਤੇ ਤਜ਼ਾਕਿਸਤਾਨ ਦਾ ਜਿਹੜਾ ਬਾਰਡਰ ਕੌਨਫਲਿਕਟ ਆ ਉਹਦੇ ਵਿੱਚ ਹੁਣ ਤੱਕ 100 ਲੋਕਾਂ ਦੇ ਮਾਰੇ ਜਾਣ ਬਾਰੇ ਪਤਾ ਲੱਗਿਆ ਤੇ ਸੀਜ਼ ਫਾਇਰ ਦੀਆਂ ਵੀ ਖਬਰਾਂ ਨਾਲੋਂ ਨਾਲ ਆ ਰਹੀਆਂ ਨੇ ਤੇ ਜਿਹੜੇ ਇਹਨਾਂ ਦਾ ਜਿਹੜਾ ਬਾਰਡਰ ਡਿਸਪਿਊਟ ਸੀਗਾ ਉਹ 14 ਤੋਂ ਲੈ ਕੇ 16 ਸਤੰਬਰ ਤੱਕ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਤੇ ਦੋਨੇ ਪਾਸਿਆਂ ਤੋਂ ਫਿਰ ਟੈਂਕ, ਮੋਰਟਾਰ, ਜਿਹੜੇ ਰਾਕਟ ਦਾਗੇ ਗਏ, ਆਰਟਿਲਰੀ ਦੀ ਵਰਤੋਂ ਕੀਤੀ ਗਈ ਤੇ ਹੁਣ ਜਿਹੜਾ ਦੋਨੇ ਦੇਸ਼ਾਂ ਦੀਆਂ ਜਿਹੜੀਆਂ ਚਾਈਨਾ ਨਾਲ ਸਰਹੱਦਾਂ ਲੱਗਦੀਆਂ ਨੇ ਤੇ ਹੁਣ ਕਈ ਦੇਸ਼ਾਂ ਨੇ ਵਿੱਚ ਗੱਲਬਾਤ ਦੀ ਜਿਹੜੀ ਆ ਉਹ ਨੁਮਾਇੰਦਿਆਂ ਨੇ ਵਿੱਚ ਸਾਲਸੀ ਹੋਣ ਦੇ ਵੀ ਚਰਚੇ ਜਿਹੜੇ ਆ ਉਹ ਚੱਲ ਰਹੇ ਨੇ। 100 ਤੋਂ ਵੱਧ ਬੰਦਾ ਜਿਹੜਾ ਇਸ ਬਾਰਡਰ ਕਨਫਲਿਕਟ ਦੇ ਵਿੱਚ ਮਾਰਿਆ ਗਿਆ। ਅਗਲੀ ਖਬਰ ਨਿਊਯਾਰਕ ਸਿਟੀ ਤੋਂ ਆ ਰਹੀ ਆ। ਪਿਛਲੇ ਕੁਝ ਹਫ਼ਤਿਆਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਕਿ ਕਿਸ ਜੀ, ਤਰ੍ਹਾਂ ਟੈਕਸਸ ਤੋਂ, ਐਰੀਜ਼ੋਨਾ ਤੋਂ ਤੇ ਫਲੋਰੀਡਾ ਤੋਂ ਜੋ ਅਨਡਾਕੂਮੈਂਟਡ ਲੋਕ ਹੈਗੇ ਆ, ਜੋ ਬਾਰਡਰ ਕ੍ਰਾਸ ਕਰਦੇ ਆ, ਉਹਨਾਂ ਨੂੰ ਬੱਸਾਂ ਭਰ ਕੇ ਇੱਥੇ ਭੇਜਿਆ ਜਾ ਰਿਹਾ ਇਹਨਾਂ ਸ਼ਹਿਰਾਂ, ਚਾਹੇ ਉਹ ਵਾਸ਼ਿੰਗਟਨ ਡੀਸੀ ਹੋਵੇ, ਮਾਰਥਾਜ਼ ਵਿਨਿਆਰਡ ਹੋਵੇ, ਨਿਊਯਾਰਕ ਹੋਵੇ, ਇਹ ਸ਼ਿਕਾਗੋ ਹੋਵੇ। ਇਹਨਾਂ ਸ਼ਹਿਰਾਂ ਦੇ ਵਿੱਚ ਈਵਨ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਘਰ ਦੇ ਸਾਹਮਣੇ ਵੀ ਇੱਕ ਬੱਸ 50 ਲੋਕਾਂ ਦੀ ਭਰ ਕੇ ਭੇਜੀ ਗਈ ਸੀ। ਅੱਜ ਇੱਕ ਖਬਰ ਨਿਊਯਾਰਕ ਸਿਟੀ ਤੋਂ ਆ ਰਹੀ ਆ। ਨਿਊਯਾਰਕ ਦੇ ਮੇਅਰ ਐਡਮਸ ਜੋ ਆ, ਉਹਨਾਂ ਨੇ ਐਰਿਕ ਐਡਮਸ ਨੇ ਦੱਸਿਆ ਵੀ ਇੱਕ ਅਨਡਾਕੂਮੈਂਟਡ ਬੀਬੀ ਜੋ ਆਈ ਸੀ, ਉਸ ਨੇ ਸੁਸਾਈਡ ਕਰ ਲਿਆ ਹੈਗਾ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸਾਈਲਮ ਸੀਕਰਸ ਇਸ ਸ਼ਹਿਰ ਦੇ ਵਿੱਚ ਆ ਰਹੇ ਆ ਆਪਣੀ ਗੁੱਡ ਲਾਈਫ ਦੇ ਲਈ, ਪਰ ਕੱਲ ਜੀ, ਇੱਕ ਜਾਣੇ ਨੇ ਆਪਣਾ ਜਿਹੜਾ ਆ ਸੁਸਾਈਡ ਕਰ ਲਿਆ ਤੇ ਸਾਡਾ ਜਿਹੜਾ ਬਹੁਤ ਹੀ ਅਫਸੋਸ ਹੈਗਾ ਵੀ ਉਸਨੇ ਸੁਸਾਈਡ ਕਿਉਂ ਕੀਤਾ ਹੈਗਾ। ਹਜੇ ਤੱਕ ਕੋਈ ਹੋਰ ਡਿਟੇਲਡ ਇਨਫੋਰਮੇਸ਼ਨ ਇਹਦੇ ਬਾਰੇ ਨਹੀਂ ਆ ਸਕੀ। ਲੋਕੇਸ਼ਨ ਕੀ ਆ ਉਹਨਾਂ ਦੀ, ਆਪਰੇਸ਼ਨ ਆਫ ਫੈਸਿਲਿਟੀ ਕਿਹੜੀ ਦੇ ਵਿੱਚ ਹੋਇਆ ਹੈਗਾ, ਪਰ ਇਹ ਮੇਅਰ ਐਡਮਸ ਨੇ ਖੁਦ ਮੰਨਿਆ ਹੈਗਾ। ਇਹ ਸਪੋਕਸਵੂਮਨ ਕੋਲੀਸ਼ਨ ਫਾਰ ਦਾ ਹੋਮਲੈਸ ਤੇ ਸਿਵਲ ਰਾਈਟਸ ਗਰੁੱਪ ਇਹ ਸਾਰੀ ਸਿਚੁਏਸ਼ਨ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਰਲ ਕੇ ਜਿਹੜਾ ਉਹਦਾ ਜਾਇਜ਼ਾ ਲੈ ਰਹੇ ਹੈਗੇ ਆ ਵੀ ਕਾਰਨ ਕੀ ਹੋਇਆ ਵੀ ਇਸ ਜੋ ਨਵਾਂ ਅਨਡਾਕੂਮੈਂਟਡ ਬੀਬੀ ਆਈ ਸੀ ਉਸਨੇ ਸੁਸਾਈਡ ਕਿਉਂ ਕੀਤਾ ਹੈਗਾ। ਅਗਲੀ ਖਬਰ ਜੇ ਜੀ, ਯੂਕਰੇਨ ਦੇ ਸੰਬੰਧ ਦੇ ਵਿੱਚ ਕਰਦੇ ਜਾਈਏ, ਯੂਕਰੇਨ ਨੇ ਅੱਜ ਕਲੇਮ ਕੀਤਾ ਹੈ ਵੀ ਰਸ਼ੀਆ ਵਾਲਿਆਂ ਨੇ ਉਹਨਾਂ ਦਾ ਇੱਕ ਪਿਵਡੈਮ ਕੁਛ ਕਰਕੇ ਇਦਾਂ ਦਾ ਨਿਊਕਲੀਅਰ ਪਲਾਂਟ ਹੈਗਾ ਆ, ਉਸ ਨੂੰ ਡੈਮੇਜ ਕੀਤਾ ਹੈਗਾ, ਉਸ ਦੇ ਉੱਤੇ ਬੰਬ ਮਾਰੇ ਹੈਗੇ ਆ। ਲੱਕਲੀ ਕੋਈ ਮੇਜਰ ਡੈਮੇਜ ਨਹੀਂ ਹੋਇਆ ਜਿਹਦੇ ਨਾਲ ਜ਼ਿਆਦਾ ਖਤਰਾ ਬਣ ਸਕੇ। ਇਸ ਤੋਂ ਬਿਨਾਂ ਕੀਵ ਟਾਊਨ ਦੇ ਵਿੱਚ ਜਦੋਂ ਰਸ਼ੀਅਨਸ ਭੱਜੇ ਆ ਉੱਥੋਂ ਤੇ ਯੂਕਰੇਨ ਵਾਲਿਆਂ ਨੇ ਦੁਬਾਰਾ ਕੀ ਕਬਜ਼ਾ ਲੈ ਲਿਆ ਹੈ, ਤੇ ਬਹੁਤ ਸਾਰੀਆਂ ਰਿਪੋਰਟ ਆਈਆਂ ਵੀ ਐਜ਼ ਏ ਟੈਰਰਿਜ਼ਮ ਵਾਂਗ ਲੋਕਾਂ ਦੇ ਉੱਤੇ ਜਿਹੜੇ ਆ ਹਥਿਆਰ ਉੱਥੇ ਦੀ ਫੌਜ ਨੇ, ਰਸ਼ੀਆ ਦੀ ਨੇ ਵਰਤੇ ਸੀਗੇ।
ਬਹੁਤ ਇਹ ਵੀ ਖਬਰਾਂ ਆਈਆਂ ਵੀ ਲੋਕਾਂ ਨੂੰ ਹੱਥ ਬੰਨ੍ਹ ਕੇ ਜਿਹੜਾ ਆ ਮਾਰਿਆ ਗਿਆ ਹੈਗਾ। ਐਨਰ ਗੋਟਮ ਇੱਕ ਯੂਕਰੇਨੀਅਨ ਨੈਸ਼ਨਲ ਪਾਵਰ ਕੰਪਨੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਪਾਵਰਫੁਲ ਐਕਸਪਲੋਜ਼ਨ ਹੋਇਆ ਹੈਗਾ 300 ਯਾਰਡ, ਇੱਕ ਜਿਹੜਾ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਆ ਯੂਕਰੇਨ ਦੇ ਵਿੱਚ, ਉਸ ਤੋਂ ਦੂਰ। ਤੇ ਹਜੇ ਤੱਕ ਮੇਜਰ ਕੋਈ ਨੁਕਸਾਨ ਨਹੀਂ ਹੋਇਆ, ਪਰ ਆਪਾਂ ਸਾਰਿਆਂ ਨੂੰ ਪਤਾ ਆ ਵੀ ਜੇ ਕਿਤੇ ਅਨਫੋਰਚੂਨੇਟਲੀ ਕੋਈ ਨਿਊਕਲੀਅਰ ਪਲਾਂਟ ਫਟਦਾ ਆ ਤੇ ਉਸ ਦੇ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਸਕਦੀ ਹੈਗੀ ਆ। ਡਰ ਯੂਕਰੇਨ ਦੇ ਲੋਕਾਂ ਦੇ ਵਿੱਚ ਬਾਰ-ਬਾਰ ਇਹ ਹੈਗਾ ਵੀ ਰਸ਼ੀਅਨ ਜਾਂਦੇ-ਜਾਂਦੇ ਇਹ ਕੁਛ ਏਦਾਂ ਦਾ ਕੰਮ ਕਰ ਨਾ ਦੇਣ। ਜ਼ੈਪੋਰਿਝਿਆ ਨਿਊਕਲੀਅਰ ਪਲਾਂਟ ਜਿੱਥੇ 6 ਰਿਐਕਟਰ ਕੰਮ ਕਰਦੇ ਆ, ਉਹ ਹਜੇ ਤੱਕ ਸ਼ਟਡਾਊਨ ਹੈਗਾ ਆ। ਪਿੱਛੇ ਰਸ਼ੀਆ ਵਾਲਿਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ। ਐਟੋਮਿਕ ਐਨਰਜੀ ਕਮਿਸ਼ਨ ਵਾਲੇ ਆਲਰੇਡੀ ਉੱਥੇ ਪਹੁੰਚੇ ਹੋਏ ਹੈਗੇ ਆ ਤੇ ਉਹ ਸਾਰਾ ਜਾਇਜ਼ਾ ਲੈ ਰਹੇ ਹੈਗੇ ਆ। ਪਿਛਲੇ ਸ਼ਨਿਚਰਵਾਰ ਇਹਦੇ ਸੰਬੰਧ ਦੇ ਵਿੱਚ ਜ਼ੈਪੋਰਿਝਿਆ ਪਲਾਂਟ ਦੇ ਸੰਬੰਧ ਦੇ ਵਿੱਚ ਐਟੋਮਿਕ ਐਨਰਜੀ ਕਮਿਸ਼ਨ ਨੇ ਇਹ ਦੱਸਿਆ ਸੀ ਵੀ ਅਸੀਂ ਤਿੰਨਾਂ ਜਿਹੜੀ 4 ਦੇ ਵਿੱਚੋਂ 3 ਪਾਵਰ ਲਾਈਨਸ ਆ ਉਹ ਰੀਸਟੋਰ ਕਰਤੀਆਂ, ਕਿਉਂਕਿ ਉਹਦਾ ਪਹਿਲਾ ਜਿਹੜਾ ਡੈਮੇਜ ਹੋਇਆ ਸੀ, ਤਾਂ ਕਿ ਇਸ ਨੂੰ ਛੇਤੀ ਤੋਂ ਛੇਤੀ ਚਲਾਇਆ ਜਾ ਸਕੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਆ ਰਹੀ ਹੈ ਚੀਨ ਦੇ ਗੁਇਜ਼ਾਊ ਸਟੇਟ ਦੇ ਵਿੱਚੋਂ, ਜਿੱਥੇ ਹਾਈਵੇ ਤੇ ਬੱਸ ਪਲਟਣ ਕਰਕੇ 27 ਵਿਅਕਤੀ ਮਾਰੇ ਗਏ ਨੇ, ਜਦਕਿ 20 ਜ਼ਖਮੀ ਹੋਏ ਨੇ। ਜਿਹੜੀ ਅਫੀਸ਼ੀਅਲ ਜਾਣਕਾਰੀ ਆ ਰਹੀ ਹੈ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ 47 ਜਾਣੇ ਇਸ ਬੱਸ ਦੇ ਵਿੱਚ ਸਵਾਰ ਸਨ ਤੇ ਹਾਦਸਾ ਸਾਂਡੂ ਸ਼ੂਈ ਖੁਦਮੁਖਤਿਆਰ ਕਾਉਂਟੀ ਦੇ ਵਿੱਚ ਵਾਪਰਿਆ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਤੇ ਨਾਲ ਹੀ ਮੀਡੀਆ ਰਿਪੋਰਟਾਂ ਇਹ ਵੀ ਦਾਅਵਾ ਕਰ ਰਹੀਆਂ ਨੇ ਕਿ ਜਿਹੜੀ ਬੱਸ ਆ ਉਹ ਸਿਹਤ ਮਹਿਕਮੇ ਨਾਲ ਸੰਬੰਧਿਤ ਸੀ ਤੇ ਪੀੜਤਾਂ ਨੂੰ ਕੋਵਿਡ ਕਾਰਨਾਂ ਕਰਕੇ ਦੂਜੀ ਥਾਂ ਲਿਜਾਇਆ ਜਾ ਰਿਹਾ ਸੀ। ਹਾਦਸੇ ਦੇ ਬਾਰੇ ਜਿਹੜੇ ਹੋਰ ਵੇਰਵੇ ਆ ਉਹ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਹੰਗਾਮੀ ਹਾਲਾਤ ਦੇ ਨਾਲ ਸਿੱਝਣ ਦੇ ਲਈ ਜਿਹੜੀਆਂ ਰਾਹਤ ਟੀਮਾਂ ਉਹਨਾਂ ਨੂੰ ਰਵਾਨਾ ਕੀਤਾ ਗਿਆ। ਇੱਥੇ ਇਸ ਸੂਬੇ ਦੇ ਵਿੱਚ ਲੰਘੇ ਦਿਨੀ 700 ਤੋਂ ਵੱਧ ਨਵੇਂ ਕੋਵਿਡ-19 ਦੇ ਕੇਸ ਰਿਪੋਰਟ ਹੋਏ ਸਨ ਤੇ ਉਸ ਤੋਂ ਬਾਅਦ ਜਿਹੜੇ ਚਾਈਨੀਜ਼ ਅਥਾਰਟੀਜ਼ ਨੇ, ਜਿਹੜੀਆਂ ਹੈਲਥ ਅਥਾਰਟੀਜ਼ ਨੇ, ਉਹ ਐਕਟਿਵ ਹੋਈਆਂ ਸੀਗੀਆਂ ਤੇ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਸੀ। ਤੇ ਵੈਸੇ ਵੀ ਇੱਕ ਚਰਚਾ ਆਮ ਹੀ ਚੱਲਦੀ ਹੈ ਕਿ ਚੀਨ ਦੇ ਵਿੱਚ ਸੜਕ ਹਾਦਸੇ ਆਮ ਨੇ, ਕਿਉਂਕਿ ਲੋਕ ਟ੍ਰੈਫਿਕ ਨਿਯਮਾਂ ਦੀ ਅਕਸਰ ਉਲੰਘਣਾ ਕਰਦੇ ਰਹਿੰਦੇ ਨੇ ਤੇ ਇਹ ਜਿਹੜਾ ਹਾਦਸਾ ਵਾਪਰਿਆ, ਇਸ ਹਾਦਸੇ ਦੇ ਵਿੱਚ ਬੱਸ ਪਲਟੀ ਹੈ ਤੇ 27 ਵਿਅਕਤੀ ਜਿਹੜੇ ਆ ਉਹ ਮਾਰੇ ਗਏ ਨੇ। ਈਰਾਨ ਦੀ ਗੱਲ ਕਰੀਏ, ਈਰਾਨ ਦੇ ਵਿੱਚ ਪਿਛਲੇ ਦਿਨੀ ਪੁਲਿਸ ਕਸਟਡੀ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਉਹਦਾ ਨਾਂ ਜਿਹੜਾ ਦੱਸਿਆ ਗਿਆ ਮਹਿਸਾ ਆਮਿਨੀ, ਤੇ ਉਸ ਤੋਂ ਬਾਅਦ ਤਹਿਰਾਨ ਦੇ ਨਾਲ-ਨਾਲ ਈਰਾਨ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਤੇ ਹੁਣ ਕਈ ਜਿਹੜੀਆਂ ਕੁੜੀਆਂ ਨੇ ਉੱਥੋਂ ਦੀਆਂ, ਉਹਨਾਂ ਨੇ ਇਸ ਘਟਨਾ ਤੇ ਆਪਣਾ ਵਿਰੋਧ ਜਤਾਉਣ ਦੇ ਲਈ ਆਪਣਾ ਵਾਲ ਕੱਟਣੇ ਸ਼ੁਰੂ ਕਰ ਦਿੱਤੇ ਨੇ ਤੇ ਹਿਜਾਬ ਵੀ ਆਪਦੇ ਉਹ ਸਾੜ ਰਹੀਆਂ ਨੇ। ਇਸੇ ਮਸਲੇ ਤੇ ਈਰਾਨੀ ਔਰਤ ਪੱਤਰਕਾਰ ਨੇ ਮਸੀਹ ਅਲੀ ਦ ਨਿਜਾਦ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੁਝ ਵੀਡੀਓ ਸ਼ੇਅਰ ਕੀਤੀਆਂ ਨੇ ਤੇ ਇਹਨਾਂ ਵੀਡੀਓਜ਼ ਦੇ ਵਿੱਚ ਔਰਤਾਂ ਨੂੰ ਵਾਲ ਕੱਟਦੇ ਹੋਏ ਤੇ ਹਿਜਾਬ ਨੂੰ ਸਾੜਦੇ ਹੋਏ ਦੇਖਿਆ ਜਾ ਸਕਦਾ ਹੈ। ਅਸਲ ਦੇ ਵਿੱਚ ਇਸ ਔਰਤ ਪੱਤਰਕਾਰ ਨੇ ਇਹ ਵੀ ਲਿਖਿਆ ਹੈ ਕਿ ਈਰਾਨ ਦੀਆਂ ਔਰਤਾਂ ਪੁਲਿਸ ਕਸਟਡੀ ਦੇ ਵਿੱਚ 22 ਸਾਲ ਦੀ ਮਹਿਸਾ ਆਮਨੀ ਦੀ ਮੌਤ ਤੇ ਹਿਜਾਬ ਪਹਿਨਣ ਨੂੰ ਮੈਂਡੇਟਰੀ ਕਰਨਾ, ਇਹਦੇ ਵਿਰੋਧ ਦੇ ਵਿੱਚ ਆਪਣੇ ਵਾਲ ਕੱਟ ਰਹੀਆਂ ਨੇ ਤੇ ਹਿਜਾਬ ਨੂੰ ਸਾੜ ਰਹੀਆਂ ਨੇ। ਮਸੀਹ ਨੇ ਲਿਖਿਆ ਕਿ ਜੇਕਰ ਕੁੜੀਆਂ 7 ਸਾਲ ਦੀ ਉਮਰ ਤੋਂ ਬਾਅਦ ਆਪਣਾ ਸਿਰ ਕਵਰ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਸਕੂਲ ਨਹੀਂ ਜਾਣ ਦਿੱਤਾ ਜਾਂਦਾ ਤੇ ਨਾ ਹੀ ਉਹਨਾਂ ਨੂੰ ਕੋਈ ਨੌਕਰੀ ਮਿਲਦੀ ਹੈ। ਸੋ ਇਸ ਡਿਸਕ੍ਰਿਮੀਨੇਸ਼ਨ, ਭੇਦਭਾਵ ਤੇ ਅਨਿਆਂ ਦੇ ਖਿਲਾਫ ਉਹ ਕਹਿੰਦੀ ਕਿ ਅਸੀਂ ਪਰੇਸ਼ਾਨ ਹੋ ਚੁੱਕੇ ਹਾਂ ਲੜ-ਲੜ ਕੇ ਤੇ ਹੁਣ ਔਰਤਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਉਹ ਇਸ ਗੱਲ ਨੂੰ ਲੈ ਕੇ ਬੜਾ ਰੋਸ ਹੈ। ਸੋ ਇਹਨਾਂ ਨੇ ਇੱਕ ਹੋਰ ਵੀਡੀਓ ਸ਼ੇਅਰ ਵੀ ਕੀਤਾ ਜਿਹਦੇ ਵਿੱਚ ਤਹਿਰਾਨ ਯੂਨੀਵਰਸਿਟੀ ਦੀਆਂ ਜਿਹੜੀਆਂ ਵਿਦਿਆਰਥਣਾਂ ਨੇ ਉਹ ਵੀ ਮਹਿਸਾ ਆਮਨੀ ਦੀ ਮੌਤ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਰੋਸ ਮੁਜ਼ਾਹਰੇ ਜਿਹੜੇ ਆ ਉਹ ਹੋ ਰਹੇ ਨੇ ਤੇ ਇੱਕ ਕੈਂਪੇਨ ਚੱਲ ਰਹੀ ਹੈ, ਡਰੋ ਨਾ ਅਸੀਂ ਤੁਹਾਡੇ ਨਾਲ ਹੈ। ਮਤਲਬ ਇਹ ਕੈਂਪੇਨ ਜਿਹੜੀ ਹੈ ਈਰਾਨ ਦੇ ਵਿੱਚ ਚਲਾਈ ਜਾ ਰਹੀ ਹੈ ਤੇ ਕਈ ਥਾਈਂ ਵਿਰੋਧ ਕਰ ਰਹੇ ਲੋਕਾਂ ਦੇ ਨਾਲ ਪੁਲਿਸ ਦੀਆਂ ਝੜਪਾਂ ਹੋਈਆਂ ਨੇ ਤੇ ਪੁਲਿਸ ਨੇ ਫਾਇਰਿੰਗ ਕੀਤੀ ਹੈ ਤੇ ਕਈ ਥਾਈਂ ਜ਼ਖਮੀ ਵੀ ਹੋਏ ਨੇ। ਪੂਰੇ ਈਰਾਨ ਦੇ ਵਿੱਚ ਲੋਕਾਂ ਦਾ ਗੁੱਸਾ ਜਿਹੜਾ ਉਹ ਦੇਖਿਆ ਜਾ ਰਿਹਾ। 13 ਸਤੰਬਰ ਨੂੰ ਪੁਲਿਸ ਨੇ ਮਹਿਸਾ ਆਮਿਨੀ ਨੂੰ ਅਰੈਸਟ ਕੀਤਾ ਸੀਗਾ ਤੇ ਹਿਜਾਬ ਨਾ ਪਹਿਨਣ ਦੇ ਲਈ। ਤੇ ਉਸ ਤੋਂ ਬਾਅਦ ਉਹਦੀ ਆਮਿਨੀ ਜਿਹੜੀ ਹੈ ਕੁਝ ਘੰਟਿਆਂ ਬਾਅਦ ਜਦੋਂ ਉਹਦੀ ਗ੍ਰਿਫਤਾਰੀ ਹੁੰਦੀ ਹੈ, ਉਹ ਕੋਮਾ ਦੇ ਵਿੱਚ ਚਲੀ ਗਈ। ਉਸ ਤੋਂ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਵਿੱਚ ਹੀ ਜਿਹੜਾ
ਉਹਦੀ ਮੌਤ ਜਿਹੜੀ ਆ ਹੋ ਗਈ ਹੈ। ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਮਹਿਸਾ ਦੇ ਨਾਲ ਪੁਲਿਸ ਸਟੇਸ਼ਨ ਪਹੁੰਚਣ ਤੋਂ ਬਾਅਦ ਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਦੇ ਵਿਚਾਲੇ ਕੀ ਹੋਇਆ, ਇਹਦੇ ਬਾਰੇ ਹਲੇ ਕੁਝ ਵੀ ਕਹਿਣਾ ਬੜਾ ਔਖਾ ਹੈ। ਤੇ ਈਰਾਨ ਦੇ ਵਿੱਚ ਜਿਹੜਾ ਹਿਊਮਨ ਰਾਈਟਸ ਦਾ ਵਾਇਲੇਸ਼ਨ ਹੋ ਰਿਹਾ, ਉਹਦੇ ਉੱਤੇ ਨਜ਼ਰ ਰੱਖਦਾ ਇੱਕ ਚੈਨਲ, ਉਹ ਕਹਿੰਦੇ ਕਿ ਮਹਿਸਾ ਐਮਨੀ ਦੀ ਜਿਹੜੀ ਮੌਤ ਆ ਉਹ ਸਿਰ ਤੇ ਚੋਟ ਲੱਗਣ ਕਰਕੇ ਹੋਈ ਹੈ, ਗ੍ਰਿਫਤਾਰੀ ਤੋਂ 3 ਦਿਨਾਂ ਬਾਅਦ, ਯਾਨੀ ਕਿ 14 ਦੀ ਗੱਲ ਹੈ ਤੇ 16 ਤੋਂ ਬਾਅਦ ਉਹਦੀ ਜਿਹੜੀ ਹੈ ਉਹ ਮਹਿਸਾ ਐਮਨੀ ਦੀ ਮੌਤ ਹੋਈ ਹੈ। ਤੇ ਉਸ ਤੋਂ ਬਾਅਦ ਪੁਲਿਸ ਨੇ ਬੇਸ਼ੱਕ ਦੋਸ਼ਾਂ ਦਾ ਖੰਡਨ ਕੀਤਾ ਹੈ, ਪਰ ਰਾਜਧਾਨੀ ਤਹਿਰਾਨ ਦੇ ਨਾਲ ਨਾਲ ਈਰਾਨ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਮਹਿਸਾ ਐਮਨੀ ਦੀ ਮੌਤ ਤੋਂ ਬਾਅਦ ਜਿਹੜਾ ਉਹ ਰੋਸ ਮੁਜ਼ਾਹਰੇ ਵੱਡੇ ਪੱਧਰ ਤੇ ਹੋ ਰਹੇ ਨੇ। ਤੇ ਉਧਰ ਰੁਖ ਕਰੀਏ, ਜੇ ਆਪਾਂ ਅਫਗਾਨਿਸਤਾਨ ਦਾ ਨਾਲ ਲੱਗਦੀ ਗੱਲ ਸਾਂਝੀ ਕਰਦੇ ਚੱਲੀਏ, ਅਫਗਾਨਿਸਤਾਨ ਦੇ ਵਿੱਚੋਂ ਸਕੂਲਾਂ ਦੇ ਵਿੱਚੋਂ ਕੁੜੀਆਂ ਦੀ ਬੇਦਖਲੀ ਸ਼ਰਮਨਾਕ ਹੈ, ਸੰਯੁਕਤ ਰਾਸ਼ਟਰ ਨੇ ਕਿਹਾ ਹੈ। ਤੇ ਤਾਲਿਬਾਨ ਸ਼ਾਸਕਾਂ ਨੂੰ ਕਿਹਾ ਹੈ ਕਿ ਕੁੜੀਆਂ ਦੇ ਲਈ 7ਵੀਂ ਤੋਂ ਲੈ ਕੇ 12ਵੀਂ ਤੱਕ ਦੇ ਜਿਹੜੇ ਸਕੂਲ ਆ ਉਹ ਮੁੜ ਤੋਂ ਖੋਲ੍ਹੇ ਜਾਣ, ਤੇ ਕੁੜੀਆਂ ਦੀ ਹਾਈ ਸਕੂਲ ਤੋਂ ਬੇਦਖਲੀ ਦਾ 1 ਵਰ੍ਹਾ ਪੂਰਾ ਹੋਣ ਨੂੰ ਸੰਯੁਕਤ ਰਾਸ਼ਟਰ ਨੇ ਸ਼ਰਮਨਾਕ ਕਰਾਰ ਦਿੱਤਾ ਹੈ। ਤੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਬੁਨਿਆਦੀ ਅਧਿਕਾਰਾਂ ਤੇ ਜੇਕਰ ਪਾਬੰਦੀਆਂ ਲੱਗਣਗੀਆਂ ਤਾਂ ਦੇਸ਼ ਦੇ ਵਿੱਚ ਆਰਥਿਕ ਸੰਕਟ ਹੋਰ ਵਧੂਗਾ ਤੇ ਅਫਗਾਨਿਸਤਾਨ ਨੂੰ ਅਸੁਰੱਖਿਆ, ਗਰੀਬੀ ਦਾ ਸਾਹਮਣਾ ਕਰਨਾ ਜਿਹੜਾ ਉਹ ਪੈ ਸਕਦਾ ਹੈ। ਤੇ ਇਹ ਵੀ ਕਿਹਾ ਕਿ ਇਹ ਜਿਹੜੀਆਂ ਪਾਬੰਦੀਆਂ ਨੇ, ਇਹਨਾਂ ਨੂੰ ਛੇਤੀ ਤੋਂ ਛੇਤੀ ਰੋਕਿਆ ਜਾਣਾ ਚਾਹੀਦਾ ਹੈ। ਇੱਕ ਅੰਦਾਜ਼ਾ ਹੈ ਕਿ ਪਿਛਲੇ 1 ਸਾਲ ਦੇ ਦੌਰਾਨ 10 ਲੱਖ ਕੁੜੀਆਂ ਨੂੰ ਜਿਹੜਾ ਹਾਈ ਸਕੂਲਾਂ ਦੇ ਵਿੱਚ ਪੜ੍ਹਨ ਤੋਂ ਰੋਕ ਦਿੱਤਾ ਗਿਆ, ਤੇ ਕਰੀਬ 50 ਦੇ ਕਰੀਬ ਕੁੜੀਆਂ ਨੇ ਐਤਵਾਰ ਨੂੰ ਇਸਲਾਮਿਕ ਮੁਲਕਾਂ ਤੇ ਹੋਰ ਆਲਮੀ ਆਗੂਆਂ ਨੂੰ ਪੱਤਰ ਲਿਖ ਕੇ ਆਪਣੀ ਬੇਬਸੀ ਜਿਹੜੀ ਹੈ ਉਹ ਜ਼ਾਹਰ ਕੀਤੀ ਹੈ। ਕਾਬੁਲ, ਪੂਰਬੀ ਨਾਗਰਹਾਰ, ਉੱਤਰੀ ਪਰਵਾਨ ਸੂਬਿਆਂ ਦੀਆਂ ਇਹਨਾਂ ਕੁੜੀਆਂ ਨੇ ਪੱਤਰ ਲਿਖੇ ਨੇ, ਤੇ ਉਹ ਕਹਿੰਦੇ ਕਿ ਸਾਨੂੰ ਹੁਣ ਮਨੁੱਖੀ ਹੱਕਾਂ ਤੋਂ ਵੀ ਜਿਹੜਾ ਉਹ ਵਾਂਝਾ ਰੱਖਿਆ ਜਾ ਰਿਹਾ ਹੈ। ਸਿੱਖਿਆ, ਕੰਮ ਕਰਨ, ਪ੍ਰਗਟਾਵੇ ਤੇ ਜਿਉਣ ਦੀ ਆਜ਼ਾਦੀ ਤੋਂ ਸਾਨੂੰ ਮਹਿਰੂਮ ਕੀਤਾ ਜਾ ਰਿਹਾ ਹੈ। ਸੋ ਹੁਣ ਮੰਗ ਕੀਤੀ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ ਕਿ ਅਫਗਾਨ ਔਰਤਾਂ, ਕੁੜੀਆਂ ਤੇ ਜਿਹੜੀਆਂ ਪਾਬੰਦੀਆਂ ਲਾਈਆਂ ਨੇ ਉਹ ਹਟਾ ਦਿੱਤੀਆਂ ਜਾਣ। ਆਪਾਂ ਦੇਖਿਆ ਕਿ ਇੱਕ ਬੜੀ ਪੱਤਰਕਾਰ ਬੀਬੀ ਸੀ, ਬੜੀ ਦਲੇਰ ਪੱਤਰਕਾਰ ਸੀ, ਉਹਨੂੰ ਵੀ ਇਹਨਾਂ ਹਾਲਾਤਾਂ ਕਰਕੇ ਆਪਣਾ ਮੁਲਕ ਜਿਹੜਾ ਛੱਡਣਾ ਪਿਆ, ਤੇ ਉਹਦਾ ਇਸ ਵੇਲੇ ਉਹਨੂੰ ਇੰਗਲੈਂਡ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਕੰਮਕਾਰ ਆ, ਗੁਜ਼ਰ ਬਸਰ ਆਪਣੇ ਇੱਕ ਛੋਟੇ ਭਰਾ ਦੇ ਨਾਲ ਤੇ ਇੱਕ ਭੈਣ ਦੇ ਨਾਲ ਕਰਨਾ ਪੈ ਰਿਹਾ। ਸੋ ਉਹਨੂੰ ਬੜੀਆਂ ਧਮਕੀਆਂ ਮਿਲੀਆਂ ਸੀ। ਪੱਤਰਕਾਰਤਾ ਤਾਂ ਦੂਰ ਦੀ ਗੱਲ, ਇੱਥੇ ਹੁਣ ਸਿੱਖਿਆ ਲੈਣ ਦੀ ਵੀ ਜਿਹੜੀ ਆ ਉਹ ਆਜ਼ਾਦੀ ਨਹੀਂ ਹੈ। ਜੀ। ਜੀ, ਬਿਲਕੁਲ ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਹੈ। ਆਪਾਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਜਦੋਂ ਯੂਐਸ ਆਊਟ ਹੋਇਆ ਸੀ ਅਫਗਾਨਿਸਤਾਨ ਚੋਂ ਇੰਨੇ ਸਾਲਾਂ ਬਾਅਦ, ਤੇ ਬਹੁਤ ਸਾਰੇ ਲੋਕ ਕਈ ਖੁਸ਼ ਵੀ ਸੀ, ਲਓ ਜੀ ਅਮਰੀਕਾ ਨੂੰ ਹਰਾਤਾ ਹੈ। ਤੇ ਕਈ ਆਪਣੇ ਪੰਜਾਬੀ ਭੈਣ ਭਰਾ ਵੀ ਇਦਾਂ ਦੇ ਸੀਗੇ, ਅਮਰੀਕਾ 'ਚ ਰਹਿ ਕੇ ਖਾਂਦੇ ਤੇ ਨਾਲੇ ਅਮਰੀਕਾ ਦੇ ਉਲਟ ਬੋਲਦੇ ਸੀ। ਤੇ ਹਾਂਜੀ, ਤਾਲੀਬਾਨ ਦੀ ਜੇ ਹਾਂਜੀ। ਗੱਲ ਕਰਦੇ ਜਾਈਏ, ਪਿਛਲੇ ਦਿਨਾਂ ਤੋਂ ਰਿਪੋਰਟ ਇਹ ਵੀ ਆ ਰਹੀ ਆ, ਹੁਣ ਲਗਭਗ ਸਾਰੇ ਦੇ ਸਾਰੇ ਸਿੱਖ ਅਫਗਾਨਿਸਤਾਨ ਤੋਂ ਬਾਹਰ ਹੋ ਗਏ ਆ। ਕੁਛ ਕੁ ਗਿਣਤੀ ਦੇ ਵਿੱਚ ਆ, ਮੇਬੀ ਲੈਸ ਦੈਨ 100। ਜੀ, ਤੇ ਹੁਣ ਜਦੋਂ ਲਾਸਟ ਇੱਕ ਗਰੁੱਪ ਉੱਥੋਂ ਵਾਪਸ ਇੰਡੀਆ ਜਾਣਾ ਚਾਹੁੰਦਾ ਸੀ, ਬਹੁਤ ਸਾਰੇ ਜਿਹੜੇ ਅਫਗਾਨਿਸਤਾਨ ਦੇ ਸਿੱਖ ਆ ਜਾਂ ਇੰਗਲੈਂਡ ਆ ਗਏ, ਜੀ, ਅਮਰੀਕਾ ਜੀ। ਵੀ ਆਏ ਆ ਪਿਛਲੇ ਦਿਨਾਂ 'ਚ। ਆਪਾਂ ਉਹਨਾਂ ਦੀ ਰਿਪੋਰਟ ਸਾਂਝੀ ਕੀਤੀ ਸੀ, ਤੁਸੀਂ ਸੁਣੀ ਹੋਣੀ ਆ, ਕੈਨੇਡਾ 'ਚ ਵੀ ਆਏ ਆ। ਤੇ ਜਦੋਂ ਹੁਣ ਇਹ ਗਰੁੱਪ ਵਾਪਸ ਇੰਡੀਆ ਨੂੰ ਜਾਣਾ ਚਾਹੁੰਦਾ ਸੀ, ਉਹਨਾਂ ਦੀ ਫਲਾਈਟ ਸੀਗੀ ਸਤੰਬਰ 11 ਨੂੰ, ਤੇ ਉਹਨਾਂ ਨੂੰ ਤਾਲੀਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਜੋ ਸਰੂਪ ਸੀ ਤੇ ਹੋਰ ਸੈਂਚੀ ਸਾਹਿਬ ਸੀ, ਉਹ ਲਿਜਾਣ ਤੋਂ ਰੋਕ ਦਿੱਤਾ। ਇਹ ਮਿਨਿਸਟਰੀ ਆਫ ਫੋਰਨ ਅਫੇਅਰ ਤੇ ਅਫਗਾਨਿਸਤਾਨ ਨੇ ਜੋ ਆ ਉਹ ਰਿਸਟ੍ਰਿਕਸ਼ਨ ਲਾ ਦਿੱਤੀ। ਕਹਿੰਦੇ ਵੀ ਤੁਸੀਂ ਮਿਨਿਸਟਰੀ ਆਫ ਇਨਫੋਰਮੇਸ਼ਨ ਤੇ ਕਲਚਰ ਤੋਂ ਕਲੀਅਰੈਂਸ ਨਹੀਂ ਲਈ ਹੈਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਹੈ ਵੀ ਇਹ ਤਾਲੀਬਾਨ ਨੂੰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਇਹ ਬਿਲਕੁਲ ਇੰਟਰਫੀਰੈਂਸ ਹੈਗੀ ਆ ਸਿੱਖਾਂ ਦੇ ਰਿਲੀਜੀਅਸ ਅਫੇਅਰ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਜੋ ਸਰਕਾਰ ਆ ਇਹ ਹਿੰਦੁਸਤਾਨ ਦੀ, ਉਹ ਇਸ ਦੇ ਵਿੱਚ ਇਨਵੋਲਵ ਹੋਵੇ। ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਤਾਲੀਬਾਨ ਵਾਲੇ ਉੱਥੇ ਜਿਹੜੇ ਕੀ ਕੰਮ ਕਰਦੇ ਆ। ਤੇ ਹੁਣ ਬਹੁਤ ਸਾਰੇ ਲੋਕ ਸੋਚਦੇ ਹੋਣੇ ਆ ਵੀ ਜਦੋਂ ਅਮਰੀਕਾ ਵਾਲੇ ਉੱਥੇ ਗਏ ਸੀ ਤੇ ਕਿਉਂ ਗਏ ਸੀ, ਤੇ ਬੱਚੀਆਂ ਦੀ ਤੁਸੀਂ ਸਟੋਰੀ ਆਲਰੇਡੀ ਸੁਣ ਚੁੱਕੇ ਹੈਗੇ ਆ। ਆਪਾਂ ਜੀ, ਇੱਕ ਬ੍ਰੇਕ ਲੈਂਦੇ ਆ। ਜੀ, ਜੀ। ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਪੋਰਟੋ ਰੀਕੋ ਦੇ ਵਿੱਚ ਤੂਫਾਨ ਨੇ ਤਬਾਹੀ ਮਚਾਈ ਹੋਈ ਆ, ਤੇ ਸਟਾਕ ਮਾਰਕੀਟ ਬਾਰੇ ਵੀ ਗੱਲ ਕਰਦੇ ਆ, ਤੇ ਜੋ ਇਲੈਕਸ਼ਨ ਆ ਰਹੀਆਂ ਆ ਨਵੰਬਰ ਦੇ ਵਿੱਚ, ਬੜੀ ਡੈਡ ਵੀਟ ਚੱਲ ਰਹੀ ਹੈਗੀ ਡੈਮੋਕ੍ਰੇਟ ਤੇ ਰਿਪਬਲਿਕਨ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਜੀ, ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਵਾਪਸ ਆਵਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ, ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਦੱਸਿਆ ਸੀ, ਜੀ ਡੋਮਿਨਿਕ ਰਿਪਬਲਿਕਨ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਹੀ ਵੱਡਾ ਤੂਫਾਨ ਆਇਆ, ਹਰੀਕੇਨ ਆਇਆ, ਜਿਹਦੇ ਨਾਲ ਪੋਰਟੋ ਰੀਕੋ ਇੱਕ ਵਾਰੀ ਫੇਰ ਬਿਨਾਂ ਬਿਜਲੀ ਤੋਂ ਪੂਰੇ ਦਾ ਪੂਰਾ ਸ਼ਹਿਰ ਰਿਹਾ ਹੈਗਾ। ਬਹੁਤ ਜ਼ਿਆਦਾ ਨੁਕਸਾਨ ਹੋਇਆ। ਜੇ ਤੁਸੀਂ ਪਿਕਚਰਸ ਦੇਖੋ, ਬਹੁਤ ਹੀ ਡਰਾਉਣੀਆਂ ਪਿਕਚਰਸ ਹੈਗੀਆਂ। ਪੋਰਟੋ ਰੀਕੋ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਉੱਥੇ ਨੁਕਸਾਨ ਹੋ ਰਿਹਾ ਹੈਗਾ। ਜਦੋਂ ਵੀ ਤੂਫਾਨ ਆਉਂਦੇ ਆ, ਪੂਰੇ ਜੀ ਦਾ ਪੂਰਾ ਸ਼ਹਿਰ ਤਬਾਹ ਹੋ ਜਾਂਦਾ ਹੈਗਾ। ਫਲੈਸ਼ ਫਲੱਡ ਵਾਰਨਿੰਗਸ ਉੱਥੇ ਆਲਰੇਡੀ ਇਸ਼ੂ ਕੀਤੀਆਂ ਹੋਈਆਂ ਹੈਗੀਆਂ। ਹਰੀਕੇਨ ਮਰੀਆ ਨੇ, ਇਹ ਜਿਹੜੀ ਯੂਐਸਏ ਦੀ ਟੈਰੀਟਰੀ ਆ, ਡੋਮਿਨਿਕ ਰਿਪਬਲਿਕਨ, ਤੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਆ। ਜੋ ਰਿਪੋਰਟਸ ਆ ਰਹੀਆਂ ਸਿਟੀ ਆਫ ਪੈਂਸ ਤੋਂ, ਕਹਿੰਦੇ 2 ਫੁੱਟ ਤੱਕ ਦਾ ਜਿਹੜਾ ਮੀਂਹ ਆ ਪਿਛਲੇ ਜੀ 24 ਘੰਟਿਆਂ 'ਚ ਪਿਆ, 24 ਇੰਚ। ਸਦਰਨ ਪੋਰਟੋ ਰੀਕੋ, ਉੱਥੇ 4 ਤੋਂ ਲੈ ਕੇ 6 ਇੰਚ ਤੱਕ ਮੀਂਹ ਜਿਹੜਾ ਪੈ ਸਕਦਾ ਹੈਗਾ ਆ। ਇਸੇ ਤਰ੍ਹਾਂ ਇੱਕ ਉਹਨਾਂ ਦਾ ਜਿਹੜਾ ਪਾਵਰ ਪਲਾਂਟ ਸੀ, ਉਹ ਪੂਰੀ ਤਰ੍ਹਾਂ ਡੈਮੇਜ ਹੋ ਗਿਆ, ਜਿਹਦੇ ਨਾਲ ਪੂਰੀ ਦੀ ਪੂਰੀ ਬਿਜਲੀ ਆ ਚਲ ਗਈ। ਇਹ ਤੂਫਾਨ ਦੇ ਨਾਲ ਜੋ ਹਵਾਵਾਂ ਆ, ਬਹੁਤ ਹੀ ਜ਼ਿਆਦਾ ਤੇਜ਼ ਸੀਗੀਆਂ। 111 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ। 1.4 ਮਿਲੀਅਨ ਪੋਰਟੋ ਰੀਕਨ ਲੋਕ ਜੋ ਆ, ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ, ਤੇ ਕਈ ਵਿਚਾਰੇ ਘਰਾਂ ਤੋਂ ਬਿਨਾਂ ਵੀ ਹੈਗੇ, ਕਿਉਂਕਿ ਫਲੱਡ ਆ ਗਏ ਆ। ਕਈ ਜਗ੍ਹਾ ਦੇ ਉੱਤੇ ਪਾਣੀ ਦੇ ਨਾਲ ਉਹਨਾਂ ਦੇ ਜੋ ਘਰ ਆ, ਉਹ ਡੁੱਬ ਗਏ ਹੈਗੇ ਆ। ਸੋ ਇਸ ਹਰੀਕੇਨ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇੱਕ ਤਰ੍ਹਾਂ ਨਾਲ ਕਲੈਮਿਟੀ ਕਹਿ ਸਕਦੇ ਹੈਗੇ ਆ। ਤੇ ਬਹੁਤ ਜੋ ਲੋਕ ਆ, ਆਲਰੇਡੀ ਪਹਿਲਾਂ ਫਾਈਨੈਂਸ਼ੀਅਲ ਹਾਲਤ ਉਹਨਾਂ ਲੋਕਾਂ ਦੀ ਬਾਹਲੀ ਗੁੱਡ ਨਹੀਂ ਹੈਗੀ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਐਤਵਾਰ ਸਵੇਰੇ ਐਮਰਜੈਂਸੀ ਡੈਕਲੇਰੇਸ਼ਨ ਕੀਤੀ ਹੈਗੀ ਆ, ਡਿਕਲੇਅਰ, ਤੇ ਡਿਜ਼ਾਸਟਰ ਰਿਲੀਫ ਲਈ ਕਾਫੀ ਵੱਡੀ ਗਿਣਤੀ 'ਚ ਪੈਸੇ ਦਿੱਤੇ ਆ। 300 ਦੇ ਕਰੀਬ ਫੀਮਾ ਦੇ ਐਮਰਜੈਂਸੀ ਵਰਕਰਸ ਔਨ ਗਰਾਊਂਡ ਇਸ ਟਾਈਮ ਹੈਗੇ ਆ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ। ਤੇ ਫੀਮਾ ਦੇ ਜੋ ਲੀਡ ਪਰਸਨ ਉੱਥੇ ਹੈਗੇ, ਵਿੰਕ, ਉਹਨਾਂ ਨੇ ਕਿਹਾ ਵੀ ਅਸੀਂ ਹਰ ਇੱਕ ਕੋਸ਼ਿਸ਼ ਕਰ ਰਹੇ ਹੈਗੇ ਆ, ਜਿੰਨੀ ਜੀ ਵੀ ਜਲਦੀ ਲੋਕਾਂ ਨੂੰ ਹੈਲਪ ਦਿੱਤੀ ਜਾ ਸਕੇ। 2017 ਦੇ ਵਿੱਚ ਪੋਰਟੋ ਰੀਕੋ ਸ਼ਹਿਰ ਪੂਰੀ ਤਰ੍ਹਾਂ ਫਲੈਟ ਹੀ ਹੋ ਗਿਆ ਸੀ। ਬਹੁਤ ਲੋਕਾਂ ਦੀ ਉਦੋਂ ਮੌਤ ਵੀ ਹੋਈ ਸੀਗੀ। ਕਹਿੰਦੇ ਵੀ ਸਾਨੂੰ ਉਸ ਸਮੇਂ ਤੋਂ ਅਸੀਂ ਬਹੁਤ ਜ਼ਿਆਦਾ ਪ੍ਰੀਪੇਅਰ ਕੀਤਾ ਹੈ, ਤੇ ਹੋਪਫੁਲੀ ਅਸੀਂ ਜਾਨਾਂ ਬਚਾਉਣ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹਾਂਗੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਲੈਸਟਰ ਇੰਗਲੈਂਡ ਤੋਂ ਆ, ਜਿੱਥੇ ਲੈਸਟਰ ਦੇ ਵਿੱਚ ਦੋ ਭਾਈਚਾਰਿਆਂ ਦੇ ਨੌਜਵਾਨਾਂ ਦੇ ਵਿਚਾਲੇ ਤਣਾਅ ਬਣ ਗਿਆ ਸੀ। ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਦੇ ਵਿਚਾਲੇ ਤਣਾਅ ਹੋਇਆ, ਗਾਲੀ ਗਲੋਚ ਹੋਇਆ, ਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਪੁਲਿਸ ਤੇ ਵੀ ਫਿਰ ਕੱਚ ਦੀਆਂ ਬੋਤਲਾਂ ਜਿਹੜੀਆਂ ਉਹ ਸੁੱਟੀਆਂ ਗਈਆਂ, ਤੇ ਹੁਣ ਤੱਕ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੇ ਪੁਲਿਸ ਫੋਰਸ ਇੱਥੇ ਤੈਨਾਤ ਕਰਾਂਗੇ। ਹੋਇਆ ਕਿ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਵਿੱਚ 28 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਮੁਕਾਬਲਾ ਹੋਇਆ ਸੀ, ਜਿਸ ਤੋਂ ਬਾਅਦ ਕਈ ਥਾਵਾਂ ਤੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਦੇ ਵਿਚਾਲੇ ਤਣਾਅ ਦੇ ਹਾਲਾਤ ਪੈਦਾ ਹੋ ਗਏ, ਜਿਸ ਦੇ ਵਿੱਚ ਇਹ ਤਾਜ਼ਾ ਘਟਨਾ ਹੈ। ਤੇ ਉੱਥੇ ਲੈਸਟਰ ਦੀ ਇੱਕ ਫੈਡਰੇਸ਼ਨ ਆਫ ਮੁਸਲਿਮ ਆਰਗੇਨਾਈਜੇਸ਼ਨ ਹੈ, ਉਹਦੇ ਸੁਲੇਮਾਨ ਨਕਦੀ ਨੇ, ਜਿਨ੍ਹਾਂ ਨੇ BBC ਨੂੰ ਦੱਸਿਆ ਕਿ ਜੋ ਅਸੀਂ ਦੇਖਿਆ ਉਹ ਚਿੰਤਾਜਨਕ ਹੈ, ਤੇ ਭਾਰਤ ਪਾਕਿਸਤਾਨ ਮੈਚ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਭਾਈਚਾਰੇ ਦੇ ਵਿੱਚ ਤਣਾਅ ਸੀਗਾ, ਤੇ ਖੇਡ ਮੌਕੇ ਵੱਡਾ ਇਕੱਠ ਹੁੰਦਾ ਤੇ ਕਈ ਵਾਰੀ ਹਾਲਾਤ ਜਿਹੜੇ ਆ ਉਹ ਵਿਗੜ ਜਾਂਦੇ ਆ। ਸੋ ਉਹਨਾਂ ਨੇ ਇਹ ਕਿਹਾ ਕਿ ਜਿੰਨੇ ਵੀ ਲੋਕ ਨੇ, ਜਿੰਨੇ ਵੀ ਧਾਰਮਿਕ ਆਗੂ ਨੇ, ਉਹ ਮੂਹਰੇ ਆਉਣ ਤੇ ਨੌਜਵਾਨਾਂ ਨੂੰ ਅਪੀਲਾਂ ਕਰਨ। ਇਸੇ ਤਰ੍ਹਾਂ ਜਿਹੜੇ ਲੈਸਟਰ ਦੇ ਵਿੱਚ ਹਿੰਦੂ ਤੇ ਜੈਨ ਮੰਦਰਾਂ ਦੇ ਨਾਲ ਜੁੜੇ ਨੇ, ਸੰਜੀਵ ਪਟੇਲ, ਉਹਨਾਂ ਦਾ ਕਹਿਣਾ ਕਿ ਇਹ ਜੋ ਵਾਪਰਿਆ ਇਹ ਨਹੀਂ ਸੀ ਹੋਣਾ ਚਾਹੀਦਾ, ਤੇ ਕਿਸੇ ਵੀ ਹਾਲਤ ਦੇ ਵਿੱਚ ਸਾਨੂੰ ਹਿੰਸਾ ਦਾ ਅਖਤਿਆਰ ਕਰਨਾ ਰਾਹ ਜਿਹੜਾ ਉਹ ਠੀਕ ਨਹੀਂ ਹੈ। ਤੇ ਜਿਹੜਾ ਇਹ ਦੋਨਾਂ ਭਾਈਚਾਰਿਆਂ ਦੇ ਨੌਜਵਾਨ ਜਿਹੜੇ ਇਹ ਟਾਈਮ ਬੰਨ ਕੇ ਲੜ ਰਹੇ ਨੇ, ਤੇ ਇਹ ਦੂਜੇ ਵੀ ਭਾਈਚਾਰਿਆਂ ਨੂੰ ਜਿਹੜਾ ਉਹ ਚਿੰਤਾ ਦੇ ਵਿੱਚ ਪਾਉਂਦੇ ਨੇ, ਤੇ ਇਹਦੇ ਨਾਲ ਸ਼ਹਿਰ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਉਹ ਵੀ ਭੰਗ ਹੁੰਦੀ ਹੈ, ਤੇ ਸਾਨੂੰ ਸਾਰਿਆਂ ਨੂੰ ਹੀ ਥੋੜ੍ਹਾ ਜਿਹਾ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਤੇ ਜਿਹੜੀ ਇੱਕ ਦੂਜੇ ਦੇ ਭਾਈਚਾਰੇ ਕਿਰਦਾਰ ਕੁਸ਼ੀ ਕਰ ਰਹੇ ਨੇ,
ਉਹ ਵੀ ਜਿਹੜਾ ਉਹ ਥੋੜ੍ਹਾ ਜਿਹਾ ਸ਼ਾਂਤੀ ਜਾਂ ਧੈर्य ਤੋਂ ਕੰਮ ਲੈਣ ਤੇ ਸਬਰ ਤੋਂ ਕੰਮ ਲੈਣ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਆਪਣੇ ਆਪ ਨੂੰ ਨਾ ਇਨਵੋਲਵ ਕਰਨ। ਤੇ ਪੁਲਿਸ ਦੇ ਜਿਹੜੀਆਂ ਕੱਚ ਦੀਆਂ ਬੋਤਲਾਂ ਸੁੱਟੀਆਂ ਸੀ, ਉਸ ਮਾਮਲੇ ਦੇ ਵਿੱਚ 2 ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਕਈ ਜਣਿਆਂ ਤੋਂ ਤੇਜ਼ਧਾਰ ਹਥਿਆਰ ਵੀ, ਜਿੱਥੇ ਇਹ ਰੋਸ ਮੁਜ਼ਾਹਰੇ ਹੋਣੇ ਸੀ ਜਾਂ ਜਿੱਥੇ ਇਹ ਝੜਪਾਂ ਹੋਈਆਂ, ਉੱਥੋਂ ਕਈ ਤਰ੍ਹਾਂ ਦੇ ਹਥਿਆਰ ਵੀ ਜਿਹੜੇ ਆ ਪੁਲਿਸ ਨੇ ਉਹ ਚੱਕੇ ਨੇ। ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਨੌਜਵਾਨ ਸੀਗੇ ਜਿਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਹੈ। ਤੇ ਪੁਲਿਸ ਨੇ ਹੁਣ ਕਿਹਾ ਹੈ ਕਿ ਹੁਣ ਉਹ ਜੇਕਰ ਇਸ ਤਰ੍ਹਾਂ ਦਾ ਇਕੱਠ ਹੁੰਦਾ ਤਾਂ ਉਹਦੇ ਤੇ ਉਹ ਸਖਤ ਕਾਰਵਾਈ ਕਰਨ ਦੇ ਲਈ ਮਜਬੂਰ ਹੋਣਗੇ ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਕਾਰਵਾਈ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਗਲੀ ਖਬਰ ਯੂਨੀਵਰਸਿਟੀ ਆਫ ਆਇਓਵਾ ਤੋਂ ਆ ਰਹੀ ਹੈ। ਯੂਨੀਵਰਸਿਟੀ ਆਫ ਆਇਓਵਾ ਦੇ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਜਿਸ ਦਾ ਨਾਮ ਗੁਰਸ਼ਨ ਵਿਰਕ ਕਰਕੇ ਦੱਸਿਆ ਜਾ ਰਿਹਾ ਹੈ, ਕਹਿੰਦੇ ਵੀ ਉਹ ਬਹੁਤ ਲੰਬੇ ਸਮੇਂ ਤੋਂ ਸੋਚਦਾ ਸੀ ਵੀ ਮੈਂ ਐਜ਼ ਏ ਫਾਈਟਰ ਪਲੇਨ ਦਾ ਪਾਇਲਟ ਕੰਮ ਕਰਨਾ ਚਾਹੁੰਦਾ ਆ 에ਅਰ ਫੋਰਸ ਦੇ ਵਿੱਚ। ਸੋ ਕਿਉਂਕਿ ਉਹਨਾਂ ਦੀ ਇੱਕ ਰਿਕੁਆਇਰਮੈਂਟ ਸੀ ਵੀ ਤੁਸੀਂ ਦਸਤਾਰ ਨਹੀਂ ਸਜਾ ਸਕਦੇ, ਆਪਣੀ ਦਾੜੀ ਨਹੀਂ ਰੱਖ ਸਕਦੇ, ਪਰ ਯੂਨੀਵਰਸਿਟੀ ਆਫ ਆਇਓਵਾ ਦੇ 에ਅਰ ਫੋਰਸ ROTC ਡਿਟੈਚਮੈਂਟ 255 ਦੇ ਮੁਤਾਬਕ ਇਹ ਸਾਰੀਆਂ ਕੰਡੀਸ਼ਨਸ ਰਿਮੂਵ ਕਰਾ ਲਈਆਂ ਗਈਆਂ ਆ। ਉਹਨਾਂ ਦੇ ਮੁਤਾਬਕ ਹੁਣ ਗੁਰਸ਼ਰਨ ਸਿੰਘ ਵਿਰਕ ਆਪਣੀ ਦਸਤਾਰ ਵੀ ਸਜਾ ਸਕਦੇ ਆ, ਆਪਣੀ ਦਾੜੀ ਵੀ ਰੱਖ ਜੀ ਸਕਦੇ ਆ ਤੇ ਆਪਣੇ ਹੋਰ ਧਾਰਮਿਕ ਸਿੰਬਲ ਜਿਸ ਤਰ੍ਹਾਂ ਕੜਾ ਜਾਂ ਹੋਰ ਹੈਗੇ ਆ ਉਹਨਾਂ ਨੂੰ ਵੀ ਰੱਖ ਸਕਦੇ ਹੈਗੇ ਆ। ਸੋ ਹੁਣ ਜੋ ਵਿਰਕ ਆ ਉਹ ਆਪਣੀ ਕੈਡਟ ਦੀ 8 ਤੋਂ 9 ਮਹੀਨੇ ਦੀ ਜੋ ਟ੍ਰੇਨਿੰਗ ਆ ਉਹ ਲੈਣਗੇ ਤੇ ਦਸਤਾਰਧਾਰੀ ਉਹ 에ਅਰ ਫੋਰਸ ਦੇ ਵਿੱਚ ਕੰਮ ਕਰਨਗੇ। ਅਗਲੀ ਖਬਰ ਵੱਲ ਚਲੀਏ। ਇੱਕ ਨਵੀਆਂ ਪੋਲਸ ਆਈਆਂ ਹੈਗੀਆਂ ਡੈਮੋਕ੍ਰੇਟ ਤੇ ਰਿਪਬਲਿਕਨ ਦੇ ਸੰਬੰਧ ਦੇ ਵਿੱਚ। ਜੀ ਇੱਕ ਪੋਲ NBC ਨੇ ਕੀਤੀ ਆ ਜਿਹਦੇ ਮੁਤਾਬਕ ਕਹਿੰਦੇ ਵੀ 46% ਲੋਕ GOP ਨੂੰ ਜੋ ਮਤਲਬ ਰਿਪਬਲਿਕਨਸ ਨੂੰ ਬੈਕ ਕਰਦੇ ਆ ਤੇ ਡੈਮੋਕ੍ਰੇਟਸ ਨੂੰ ਵੀ 46% ਕਰਦੇ। ਥੋੜੀ ਜਿਹੀ ਐਜ ਕਹਿੰਦੇ ਪਈ ਰਿਪਬਲਿਕਨਸ ਦੀ ਅਪ ਆ, ਪਰ ਇਹ ਜੋ ਪੋਲ ਆ ਉਹਨਾਂ ਦੇ ਮੁਤਾਬਕ ਆਉਣ ਵਾਲੀਆਂ ਜੋ ਇਲੈਕਸ਼ਨਸ ਹੈਗੀਆਂ ਆ ਕਾਂਗਰਸ ਜਾਂ ਸੈਨੇਟ ਨੂੰ ਕੰਟਰੋਲ ਦੀਆਂ ਉਹ ਡੈਡ ਮੀਟ ਦੇ ਵਿੱਚ ਹੈਗੀਆਂ ਆ। ਨੈਂਸੀ ਪਲੋਸੀ ਆਪਣੇ ਹਾਊਸ ਸਪੀਕਰ ਤੇ ਚੱਕ ਸ਼ੂਮਰ ਸੈਨੇਟ ਮੈਜੋਰਟੀ ਲੀਡਰ ਜੋ ਆ ਉਹ ਆਪਣੀ ਪੋਜੀਸ਼ਨ ਬਚਾਉਣ ਦੇ ਲਈ ਪੂਰਾ ਜ਼ੋਰ ਲਾ ਰਹੇ ਆ। ਜੇ ਕਿਉਂਕਿ ਮੈਜੋਰਟੀ ਰਿਪਬਲਿਕਨ ਦੀ ਹੋ ਜਾਂਦੀ ਆ ਤੇ ਇਹ ਦੋਨੋਂ ਹੀ ਪੋਜੀਸ਼ਨਾਂ ਇਹਨਾਂ ਦੀਆਂ ਚਲੇ ਜਾਣਗੀਆਂ। ਕਹਿੰਦੇ ਵੀ 47% ਵੋਟਰਸ ਇਹ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਪਾਲਿਸੀਜ਼ ਨੇ ਇਕਨੋਮੀ ਨੂੰ ਹਰਟ ਕੀਤਾ ਹੈਗਾ। ਸਿਰਫ 23% ਕਹਿੰਦੇ ਆ ਵੀ ਜੀ ਇਕਨੋਮੀ ਨੂੰ ਹੈਲਪ ਕੀਤਾ ਹੈ। 28% ਕਹਿੰਦੇ ਆ ਵੀ ਕੋਈ ਕਿਸੇ ਤਰ੍ਹਾਂ ਦਾ ਇਹਨਾਂ ਦੇ ਆਉਣ ਦੇ ਨਾਲ ਡਿਫਰੈਂਸ ਨਹੀਂ ਹੋਇਆ ਹੈਗਾ। ਇਸੇ ਤਰ੍ਹਾਂ ਨਿਊਯਾਰਕ ਟਾਈਮ ਤੇ ਸਿਆਨਾ ਕਾਲਜ ਦੇ ਪੋਲ ਦੇ ਮੁਤਾਬਕ ਹਿਸਪੈਨਿਕ ਵੋਟਰਸ ਕਹਿੰਦੇ ਹਜੇ ਵੀ ਡੈਮੋਕ੍ਰੇਟ ਸਪੋਰਟ ਦੇ ਬਲ ਹੈਗੇ ਆ। ਕਹਿੰਦੇ 56% ਜੋ ਰਿਸਪੋਂਡੈਂਟ ਸੀਗੇ ਪੋਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਵੋਟ ਪਾਉਣਗੇ। ਇਕਨੋਮਿਕ ਇਸ਼ੂ ਨੂੰ ਲੈ ਕੇ ਇਹ ਇੱਕ ਵੱਡਾ ਕਾਰਨ ਹੈਗਾ ਜੋ ਡੈਮੋਕ੍ਰੇਟਸ ਨੂੰ ਹਿੱਟ ਕਰ ਸਕਦਾ ਹੈਗਾ ਆ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜੌਬਸ ਰਹਿੰਦੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੂਗਾ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਨੇਪਾਲ ਤੋਂ ਆ, ਜਿੱਥੇ ਉਹਨਾਂ ਨੇ ਜਿਹੜੇ ਚੀਫ ਜਸਟਿਸ ਆ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਨੇਪਾਲ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੁਲੇਂਦਰ ਸ਼ਮਸ਼ੇਰ ਰਾਣਾ ਨੂੰ ਤੇ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਸ਼ੇਰ ਬਹਾਦਰ ਤੇਬਾ ਉਹਨਾਂ ਦੀ ਸਰਕਾਰ ਨੇ ਨਜ਼ਰਬੰਦ ਕਰ ਦਿੱਤਾ। ਇਸ ਤੋਂ ਬਾਅਦ ਰਾਣਾ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਿਹਾ ਸੀਗਾ, ਪਰ ਸਰਕਾਰ ਨੇ ਅਜਿਹਾ ਕਰ ਨਹੀਂ ਦਿੱਤਾ। ਪੁਲਿਸ ਨੇ ਮੈਨੂੰ ਕੋਰਟ ਜਾਣ ਤੋਂ ਰੋਕ ਦਿੱਤਾ ਤੇ ਚੀਫ ਜਸਟਿਸ ਰਾਣਾ ਨੇ ਕਿਹਾ ਕਿ ਮੈਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੇ ਮੇਰੇ ਘਰ ਦੇ ਬਾਹਰ ਪੁਲਿਸ ਦਾ ਜਿਹੜਾ ਉਹ ਸਖਤ ਪਹਿਰਾ ਲਾਇਆ ਗਿਆ। ਸੋ ਸੰਸਦ ਦਾ ਆਖਰੀ ਜਿਹੜਾ ਸੱਤਰ ਸੀਗਾ ਉਹ ਸਮਾਪਤ ਹੋ ਚੁੱਕਿਆ ਤੇ ਨਵੰਬਰ ਦੇ ਵਿੱਚ ਇੱਥੇ ਚੋਣਾਂ ਹੋਣੀਆਂ ਨੇ। ਇਸੇ ਦੇ ਚੱਲਦਿਆਂ ਉਹਨਾਂ ਦੇ ਖਿਲਾਫ ਜਿਹੜੀ ਉੱਥੋਂ ਦੀ ਇੱਕ ਟਰਮ ਹੈ ਮਹਾਭਿਯੋਗ, ਉਹਨੂੰ ਕਹਿੰਦੇ ਨੇ ਕਿ ਉਹ ਵੀ ਪ੍ਰਕਿਰਿਆ ਜਿਹੜੀ ਹੈ ਖਤਮ ਹੋ ਚੁੱਕੀ ਹੈ। ਹੁਣ ਮੈਂ ਚੀਫ ਜਸਟਿਸ ਦੇ ਤੌਰ ਤੇ ਕੰਮ ਕਰਦਾ, ਪਰ ਜਿਸ ਤਰੀਕੇ ਨਾਲ ਮੇਰਾ ਹਾਊਸ ਅਰੈਸਟ ਕੀਤਾ ਹੈ, ਉਹ ਕਹਿੰਦੇ ਕਿ ਉਹਦੇ ਤੋਂ ਮੈਨੂੰ ਬੜਾ ਦੁੱਖ ਹੋਇਆ ਤੇ ਮੈਂ ਰਸਤੇ ਦੇ ਵਿੱਚ ਹੀ ਸੀਗਾ ਜਦੋਂ ਉਹਨਾਂ ਨੇ ਮੈਨੂੰ ਪੁਲਿਸ ਨੇ ਜਾਣ ਤੋਂ ਰੋਕਿਆ ਤੇ ਹੁਣ ਘਰ ਦੇ ਬਾਹਰ ਪੁਲਿਸ ਨੇ ਸਖਤ ਪਹਿਰਾ ਲਾਇਆ ਗਿਆ। ਤੇ ਜਿਹੜੇ ਸਾਬਕਾ ਇੱਥੋਂ ਦੇ ਪ੍ਰਧਾਨ ਮੰਤਰੀ ਨੇ KP ਸ਼ਰਮਾ ਓਲੀ, ਉਹਨਾਂ ਨੇ ਕਿਹਾ ਹੈ ਕਿ ਰਾਣਾ ਨੂੰ ਚੀਫ ਜਸਟਿਸ ਨੂੰ ਕੰਮ ਕਰਨ ਦੀ ਆਜ਼ਾਦੀ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ। ਨਜ਼ਰਬੰਦ ਕਰਨਾ ਇਹ ਸਰਕਾਰ ਦਾ ਗੈਰ ਜ਼ਿੰਮੇਵਾਰਾਨਾ ਰਵੱਈਆ ਉਹਨਾਂ ਨੇ ਕਿਹਾ
ਜਿਸ ਤਰੀਕੇ ਦਾ ਉਹਨਾਂ ਨੇ ਰਵੱਈਆ ਅਖਤਿਆਰ ਕੀਤਾ, ਇਸ ਤਰੀਕੇ ਨਾਲ ਉਹ ਕਹਿੰਦੇ ਕਿ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ, ਸੁਪਰੀਮ ਕੋਰਟ ਨੂੰ ਵੀ ਉਹ ਕਹਿੰਦੇ ਭਾਰੀ ਸੱਟ ਲੱਗੀ ਹੈ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਸਟਾਕ ਮਾਰਕੀਟ, ਜੇ ਸੋਮਵਾਰ ਦੀ ਗੱਲ ਕਰਦੇ ਜਾਈਏ ਤੇ ਹਜੇ ਤੱਕ ਵੀ ਸਟਾਕ ਮਾਰਕੀਟ ਵੋਲੇਟਾਈਲ ਹੈਗੀ ਆ। ਫੈਡ ਦਾ ਡਿਸੀਜਨ ਇਸ ਹਫ਼ਤੇ ਆਣਾ ਆ, ਮੇਰਾ ਮਤਲਬ ਕਹਿਣ ਦਾ ਫੈਡਰਲ ਰਿਜ਼ਰਵ ਬੋਰਡ ਦਾ ਵੀ ਉਹ ਕਿੰਨਾ ਜ਼ਿਆਦਾ ਇੰਟਰਸਟ ਇਨਕਰੀਜ਼ ਕਰਨ ਜਾ ਰਹੇ ਹੈਗੇ ਆ। ਮੰਡੇ 263 ਪੁਆਇੰਟ ਆਲਰੇਡੀ ਡਾਓ ਜੋਨ ਇੰਡਸਟਰੀਅਲ ਡਾਊਨ ਹੈਗਾ। ਸੋ ਜੇ ਫੈਡਰਲ ਰਿਜ਼ਰਵ ਬੋਰਡ 75 ਬੇਸਿਸ ਪੁਆਇੰਟ ਇਨਕਰੀਜ਼ ਕਰਦਾ ਜਾਂ ਇੱਕ ਪੂਰੇ ਦਾ ਪੂਰਾ ਹੀ ਕਰਦਾ ਹੈਗਾ, ਇਹ ਇਸ ਵੀਕ ਪਤਾ ਲੱਗੂਗਾ, ਕਿਉਂਕਿ ਉਹਨਾਂ ਦੀ ਮੀਟਿੰਗ ਹੋਣੀ ਆ। ਉਹਦੇ ਵੱਲ ਵੀ ਜਿਹੜੀ ਸਟਾਕ ਮਾਰਕੀਟ ਆ ਬਹੁਤ ਜਿਹੜੀ ਈਗਰਲੀ ਜਿਹੜੀ ਆ ਉਹ ਦੇਖ ਰਹੀ ਹੈਗੀ ਆ। ਤੇ ਇੱਕ ਜੋ ਆਪਾਂ ਰੀਅਲ ਸਟੇਟ ਦੀ ਗੱਲ ਕਰਦੇ ਜਾਈਏ, ਜੀ ਰੀਅਲ ਸਟੇਟ ਮਾਰਕੀਟ, ਹਾਊਸਿੰਗ ਮਾਰਕੀਟ ਇੱਕ ਵਾਰੀ ਫਿਰ ਡਾਊਨ ਜਾ ਰਹੀ ਆ। ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਤੁਹਾਡੇ ਨਾਲ ਇਹ ਸਾਂਝੀਆਂ ਖਬਰਾਂ ਕਰਦੇ ਆ ਰਹੀਆਂ ਹੈਗੀਆਂ। ਜੂਨ ਮਹੀਨੇ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਨੇ ਇਹ ਕਲੀਅਰ ਕਹਿਤਾ ਸੀ ਕਿ ਹਾਊਸਿੰਗ ਮਾਰਕੀਟ ਵੁੱਡ ਗੋ ਥਰੂ ਏ ਰੀਸੈਟ। ਇਹਦਾ ਮਤਲਬ ਇਹ ਆ ਵੀ ਹਾਊਸਿੰਗ ਮਾਰਕੀਟ ਦੇ ਵਿੱਚ ਰੀਸੈਟ ਹੋਊਗਾ। ਪਰ ਬਹੁਤ ਸਾਰੇ ਲੋਕ ਯਕੀਨ ਨਹੀਂ ਕਰਦੇ ਸੀ ਵੀ ਨਹੀਂ, ਲੱਗਦਾ ਨਹੀਂ ਹੈ। ਪਰ ਹੁਣ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਨਵੇਂ ਘਰ ਬਣ ਰਹੇ ਆ, ਕਿੰਨੀਆਂ ਪ੍ਰਾਈਸਿਸ ਉਹ ਡਿਕਰੀਜ਼ ਕਰ ਰਹੇ ਹੈਗੇ ਆ। ਇਨਵੈਂਟਰੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਪਰ ਕਈ ਜੋ ਆਨਲਾਈਨ ਕੰਪਨੀਆਂ ਜਿਸ ਤਰ੍ਹਾਂ ਜ਼ੀਲੋ ਵਗੈਰਾ ਆ, ਉਹ ਕਹਿੰਦੇ ਆ ਵੀ ਘਰਾਂ ਦੀਆਂ ਪ੍ਰਾਈਸਾਂ ਹਜੇ ਵੀ ਵਧਣਗੀਆਂ। ਪਰ ਜੇ ਤੁਸੀਂ ਅੱਜ ਦੀ ਡੇਟ 'ਚ ਦੇਖ ਲਓ, ਜਿੰਨੀਆਂ ਵੀ ਲਿਸਟਿੰਗਸ ਆ, ਮੇਰੇ ਹਾਂਜੀ ਖਿਆਲ ਨਾਲ 70-80% ਘਰਾਂ ਦੀਆਂ ਪ੍ਰਾਈਸਸ ਦੀ ਲਿਸਟਿੰਗ ਜੋ ਆ ਉਹ ਆਲਰੇਡੀ ਉਹਨਾਂ ਨੇ ਕੁਛ ਨਾ ਕੁਛ ਪ੍ਰਾਈਸ ਘਟਾਈ ਹੈਗੀ ਆ। ਹੋਮ ਪ੍ਰਾਈਸ ਕਰੈਕਸ਼ਨ ਪੂਰੀ ਤਰ੍ਹਾਂ ਅਮਰੀਕਾ ਦੇ ਵਿੱਚ ਫੈਲ ਰਹੀ ਹੈਗੀ ਆ। 98 ਮੇਜਰ ਰੀਜਨਲ ਹਾਊਸਿੰਗ ਮਾਰਕੀਟਸ ਦੇ ਵਿੱਚ ਹਾਊਸ ਪ੍ਰਾਈਸਿਸ ਆਲਰੇਡੀ ਥੱਲੇ ਡਿੱਗ ਪਈਆਂ ਹੈਗੀਆਂ। ਕੈਲੀਫੋਰਨੀਆ ਦੇ ਵਿੱਚ ਵੀ, ਸੈਕਰਾਮੈਂਟੋ, ਫ੍ਰਿਜ਼ਨੋ, ਬਹੁਤ ਸਾਰੇ ਜੋ ਏਰੀਏ ਆ, ਈਵਨ ਬੇ ਏਰੀਏ ਦੇ ਵਿੱਚ ਵੀ ਇਹਦਾ ਜਿਹੜਾ ਅਸਰ ਆ ਉਹ ਤੁਸੀਂ ਦੇਖ ਸਕਦੇ ਹੈਗੇ ਆ। ਮੌਰਗੇਜ ਦੇ ਰੇਟਸ 3.2% ਤੋਂ ਵੱਧ ਕੇ 6.3% ਦੇ ਲਾਗੇ-ਛਾਗੇ ਪਹੁੰਚ ਚੁੱਕੇ ਆ, ਜਿਹਦੇ ਨਾਲ ਜੇ ਕਿਸੇ ਨੇ ਘਰ ਖਰੀਦਣਾ ਤੇ ਉਸ ਦੀ ਜੋ ਮੌਰਗੇਜ ਪੇਮੈਂਟ ਆ ਉਹਦੇ ਵਿੱਚ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ। ਇਸ ਕਰਕੇ ਲੋਕ ਹੁਣ ਘਰ ਖਰੀਦਣ ਤੋਂ ਥੋੜੀ ਹਿਚਕਿਚਾਹਟ ਕਰ ਰਹੇ ਹੈਗੇ ਆ, ਥੋੜਾ ਡਰ ਰਹੇ ਜੀ ਹੈਗੇ ਆ ਜੀ ਵੀ ਇੰਨੀ ਜਿਹੜੀ ਪੇਮੈਂਟ ਆ ਉਹ ਅਸੀਂ ਅਫੋਰਡ ਵੀ ਕਰ ਸਕਾਂਗੇ ਕਿ ਨਹੀਂ। ਤੇ ਹਾਊਸਿੰਗ ਡਾਊਨਟਰਨ ਜੋ ਆ ਉਹ ਹਾਊਸਿੰਗ ਤੋਂ ਬਿਨਾਂ ਹੋਰ ਏਰੀਏ ਦੇ ਵਿੱਚ ਵੀ ਫੈਲਣ ਜਾ ਰਹੀ ਆ। ਕਹਿੰਦੇ ਵੀ ਯੂਐਸ ਹਾਊਸਿੰਗ ਮਾਰਕੀਟ ਰਿਸੈਸ਼ਨ ਇਹ 2023 ਤੱਕ ਚੱਲੂਗਾ। ਸੋ ਅਗਲੇ ਸਾਲ ਦੇ ਵਿੱਚ ਸੋ ਬਹੁਤ ਸਾਰੇ ਜੋ ਹੁਣ ਇਕੋਨੋਮਿਸਟ ਆ ਆਲਰੇਡੀ ਇਹਨਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਹੈਗਾ ਵੀ ਅਸੀਂ ਹਾਂਜੀ ਹਾਊਸਿੰਗ ਰਿਸੈਸ਼ਨ ਦੇ ਵਿੱਚ ਹੈਗੇ ਆ। ਨਵੇਂ ਹੋਮ ਸੇਲ ਤੇ ਐਗਜ਼ਿਸਟਿੰਗ ਹੋਮ ਸੇਲਸ, ਨਵੇਂ ਹੋਮ ਸੇਲ ਆਲਰੇਡੀ 29.6% ਡਾਊਨਟਰਨ ਆਇਆ, ਉਹਨਾਂ ਦੇ ਵਿੱਚ ਘੱਟ ਹੋਏ ਹੈਗੇ ਆ। ਤੇ ਜਿਹੜੇ ਐਗਜ਼ਿਸਟਿੰਗ ਹੋਮ ਸੇਲਸ ਆ ਉਹਨਾਂ ਦੇ ਵਿੱਚ 20.2% ਘੱਟ ਸੇਲ ਹੋਈ ਹੈਗੀ ਆ। ਰੀਅਲ ਸਟੇਟ ਫਰਮਸ ਜਿੱਦਾਂ ਰੈਡਫਿਨ, realtor.com, ਕੰਪਸ, ਉਹਨਾਂ ਨੇ ਆਲਰੇਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਜੀ ਹੋਮ ਬਿਲਡਰਸ ਜੋ ਆ ਉਹ ਵੱਡੇ ਵੱਡੇ ਜੋ ਪ੍ਰੋਜੈਕਟ ਆ ਉਹਨਾਂ ਨੂੰ ਕਾਲ ਆਫ ਕਰ ਰਹੇ ਆ, ਉਹਨਾਂ ਨੂੰ ਬੰਦ ਕਰ ਰਹੇ ਆ ਜਾਂ ਵੇਟ ਕਰ ਰਹੇ ਆ ਨਵੇਂ ਸ਼ੁਰੂ ਕਰਨ ਤੋਂ ਵੀ ਕਿਸ ਤਰ੍ਹਾਂ ਆਪਾਂ ਫਿਊਚਰ ਦੇ ਵਿੱਚ ਕਾਮਯਾਬ ਹੋਵਾਂਗੇ। ਜੀ ਮੌਰਗੇਜ ਲੈਂਡਰਸ ਨੇ ਵੱਡੀ ਗਿਣਤੀ ਦੇ ਵਿੱਚ ਬੈਂਕਰਪਸੀਜ਼ ਫਾਈਲ ਕੀਤੀ ਆ। ਆਪਾਂ ਬਹੁਤ ਵਾਰੀ ਖਬਰਾਂ ਤੁਹਾਡੇ ਨਾਲ ਪਿਛਲੇ ਹਫ਼ਤਿਆਂ ਦੇ ਵਿੱਚ ਸਾਂਝੀਆਂ ਕੀਤੀਆਂ ਆ। ਈਵਨ ਵੈਲਸ ਫਾਰਗੋ, ਵੱਡੀਆਂ ਕੰਪਨੀਆਂ ਜੋ ਸੀਗੀਆਂ ਉਹਨਾਂ ਨੇ ਲੇ ਆਫ ਕੀਤੀ ਹੈਗੀ ਆ। ਸੈਲਰਸ ਲਈ ਹਜੇ ਵੀ ਸਮਾਂ ਹੈਗਾ। ਕਹਿੰਦੇ ਵੀ ਜੇ ਜਲਦੀ ਤੋਂ ਜਲਦੀ ਘਰ ਵੇਚਣਾ ਆ ਤੇ ਉਹਨਾਂ ਨੂੰ ਜਿਹੜੀਆਂ ਪ੍ਰਾਈਸਿਸ ਆ ਉਹ ਘਟਾਉਣੀਆਂ ਪੈਣਗੀਆਂ। ਜੀ ਜੀ ਇਨਵੈਂਟਰੀ ਦੇ ਵਿੱਚ ਬਹੁਤ ਜ਼ਿਆਦਾ ਜੰਪ ਹੋਇਆ ਹੈਗਾ ਆ। ਕਹਿੰਦੇ ਪਈ ਆਸਟਨ, ਟੈਕਸਸ ਤੇ ਬੋਇਸ ਆਈਡਾਹੋ ਦੇ ਵਿੱਚ ਇਨਵੈਂਟਰੀ 300% ਮਾਰਚ ਮਹੀਨੇ ਤੋਂ ਲੈ ਕੇ ਅਗਸਤ ਮਹੀਨੇ ਤੱਕ ਜੰਪ ਹੋਈ ਹੈਗੀ ਆ। ਐਕਟਿਵ ਲਿਸਟਿੰਗ ਔਨ realtor.com ਦੇ ਮੁਤਾਬਿਕ 1,06,900 ਘਰ ਮਈ ਮਹੀਨੇ ਦੇ ਵਿੱਚ ਜੰਪ ਹੋਏ ਆ। ਇਹ ਤੋਂ ਬਾਅਦ 1,02,900 ਜੂਨ 'ਚ ਤੇ ਜੁਲਾਈ 'ਚ 1,28,200 ਘਰਾਂ ਦੇ ਵਿੱਚ ਐਡੀਸ਼ਨ ਹੋਇਆ ਹੈ। ਸੋ ਲਿਸਟਿੰਗ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ। ਸੋ ਇਹਦੇ ਜੀ ਨਾਲ ਜੋ ਵਾਇਰਸ ਆ ਉਹਨਾਂ ਨੂੰ ਹੁਣ ਇੱਕ ਤਰ੍ਹਾਂ ਨਾਲ ਓਪਰਚੁਨਿਟੀ ਵੀ ਆ ਵੀ ਸ਼ਾਇਦ ਹੁਣ ਉਹਨਾਂ ਨੂੰ
ਜੋ ਬਾਹਲੀ ਨੱਠ ਭੱਜ ਨਾ ਕਰਨੀ ਪਵੇ, ਜਿਸ ਤਰ੍ਹਾਂ ਪਿਛਲੇ ਸਾਲਾਂ 2 ਸਾਲਾਂ ਦੇ ਦੌਰਾਨ ਹੋਇਆ ਹੈ ਵੀ ਆਸਕਿੰਗ ਪ੍ਰਾਈਸ ਤੋਂ ਵੀ ਉੱਪਰ ਮਿਲੀਅਨ ਡਾਲਰ ਤੱਕ ਘਰ ਜੋ ਵਿਕੇ ਹੈਗੇ ਆ। ਜੀ, ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਹੋਈ ਇਜਾਜ਼ਤ ਜੀ। ਜੀ ਬਿਲਕੁਲ, ਜਾਂਦੇ ਆਪਾਂ ਦੱਸਦੇ ਜਾਈਏ ਸਾਡੇ ਪੰਜਾਬੀ ਰੇਡੀਓ USA ਦੇ ਹੋਰ ਪ੍ਰੋਗਰਾਮਾਂ ਬਾਰੇ। ਹੁਣ ਤੋਂ ਬਾਅਦ 10 ਵਜੇ ਤੋਂ ਲੈ ਕੇ 11 ਵਜੇ ਤੱਕ ਗੁਰਬਾਣੀ ਪ੍ਰੋਗਰਾਮ ਹੋਊਗਾ ਜੀ, ਤੇ ਉਸ ਤੋਂ ਬਾਅਦ 11 ਤੋਂ ਲੈ ਕੇ 12:30 ਵਜੇ ਤੱਕ ਨਜ਼ਰੀਆ, 1 ਤੋਂ ਲੈ ਕੇ 3 ਵਜੇ ਤੱਕ ਕੁਝ ਗੱਲਾਂ, ਕੁਝ ਗੀਤ ਤੇ 3 ਵਜੇ ਤੋਂ ਲੈ ਕੇ 4 ਵਜੇ ਜੀ, ਤੱਕ ਆਪਾਂ ਸ਼ੋਅ ਲੈ ਕੇ ਆਵਾਂਗੇ। ਪਿਛਲੇ ਹਫ਼ਤੇ ਆਪਾਂ ਤੁਹਾਡੇ ਲਈ ਸ਼ੋਅ DMB ਦੇ ਪ੍ਰਤੀ ਲੈ ਕੇ ਆਏ ਸੀ, ਪਰ ਸਾਨੂੰ ਕਾਲਸ ਫਿਰ ਆਈਆਂ ਵੀ ਜੀ ਇਸ ਨੂੰ ਜਾਰੀ ਰੱਖਿਓ, ਕਿਉਂਕਿ ਜੋ ਗੱਲ ਆਪਾਂ ਡਿਸਕਸ ਕੀਤੀ ਸੀ ਵੀ ਇਹ ਤੁਹਾਡਾ ਹਾਂਜੀ, ਰਾਈਟ ਨਹੀਂ ਹੈਗਾ ਲਾਇਸੈਂਸ ਲੈਣਾ, ਇਹ ਗਵਰਨਮੈਂਟ ਦੀ ਮਰਜ਼ੀ ਆ ਤੁਹਾਨੂੰ ਦੇਣਾ ਹਾਂਜੀ, ਜਾਂ ਨਹੀਂ ਦੇਣਾ। ਇਹਦੇ ਉੱਤੇ ਡਿਸਕਸ ਕਰਾਂਗੇ, ਜੋ ਨਵੇਂ ਬੰਦੇ ਆ ਰਹੇ ਆ ਉਹਨਾਂ ਨੂੰ ਵੀ ਕੋਈ ਫਾਇਦਾ ਹੋਵੇ। ਤੇ 4 ਵਜੇ ਤੋਂ ਲੈ ਕੇ 5:30 ਵਜੇ ਦਾ ਜਿਹੜਾ ਸ਼ੋਅ ਆ, ਡਬਲ ਸਟੈਂਡਰਡ ਲੋਕਾਂ ਦਾ, ਜਿਹੜਾ ਸਿੱਧੂ ਮੂਸੇਵਾਲਾ ਵੀ ਗਾਉਂਦਾ ਹੁੰਦਾ ਸੀ, ਤੇ ਹਾਂਜੀ, ਉਹਦੇ ਉੱਤੇ ਡਿਸਕਸ਼ਨ ਹੋਊਗੀ। ਸੋ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। USA। ਸੋ ਤੁਹਾਡਾ ਸਭ ਦਾ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ। ਪ੍ਰੋਗਰਾਮ ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਹੋਈ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਸਤਿ ਸ੍ਰੀ ਅਕਾਲ। ਅਕਾਲ।